ਉਹ ਨਾ ਇਹ ਪਿੰਡ ਦੇ ਰਾਹ 'ਚ ਬਹਿ ਗਿਆ ਉੱਧਰ। ਇਹਨਾਂ ਨੇ ਇਹਨੂੰ ਨੱਸ ਕੇ ਇੱਧਰ ਨੂੰ ਜਿਹੜੇ ਆਉਂਦੇ ਸੀ ਉੱਥੋਂ ਵੀ ਮਾਰ ਵੱਢ ਕਰਦੇ ਸੀ। ਅੱਛਾ। ਉਹ ਵੀ ਜਿਹੜੇ ਬੱਚੇ ਸੀਗੇ ਲਹੂ ਨਾਲ ਭਿੱਜੇ ਹੋਏ ਨਿਆਣੇ ਚੁੱਕੇ ਤੇ ਰੋਂਦੇ ਆ ਉਹ। ਅੱਛਾ। ਇਹਨਾਂ ਨੇ ਫਿਰ ਕਿਹਾ ਨਿਕਲੋ ਜਾਨੋ। ਇਹਨਾਂ ਚਾੜ ਲੈ ਨਾਲ ਹੀ ਕਸਾਈ ਲੈ ਲੈ। ਤੁਹਾਡੇ ਪਿੰਡ ਵਾਲਿਆਂ ਨੇ? ਆਹੋ ਮੇਰੇ ਭਾਈਆਂ ਨੇ ਕਸਾਈਆਂ ਨੇ ਛੁਰੀਆਂ ਬੁਗਦੇ ਲੈ ਲਓ। ਅੱਛਾ। ਉਹ ਜਿਹੜੇ ਡਿੱਗਣਗੇ ਉਹਨਾਂ ਦੇ ਗਲਾਂ ਦੇ ਫੇਰੀ ਆ ਛੁਰੇ। ਅੱਛਾ। ਹੈਰਾਨ ਕਰਨੇ ਉਹਨਾਂ ਨੂੰ। ਸਾਡਾ ਇੱਕ ਏਡਾ ਬੱਚਾ ਵੀ ਦਬਕਾ ਮਾਰਦਾ ਸੀ, ਮਾਲ ਛੱਡ ਕੇ ਨੱਸ ਜਾਂਦੇ ਪਰਾਂ। ਅੱਛਾ। ਹਾਂਜੀ ਕਹਿਗਾ ਸੀ ਰਾਜਪੂਤਾਂ ਦਾ। ਹਾਂ ਬਜ਼ੁਰਗ ਕਈ ਦੱਸਦੇ ਨੇ ਕਿ ਵੀ ਕੋਈ ਘੋੜੇ ਆ ਕੇ ਨਹੀਂ ਸੀ ਲੰਘਦਾ ਹੁੰਦਾ ਪਿੰਡਾਂ ਚੋਂ। ਨਾ ਇਹ ਗੱਲਾਂ ਸੱਚੀਆਂ ਨੇ? ਇਹ ਸ਼ਰਾਫਤ ਸੀ। ਮਹਿੰਦਾ ਆ ਗਿਆ ਉਹ ਤੋਂ ਪਿਛੇ ਹੀ ਪਹਿਲੀ ਮੁਸਾਫਰ ਨੇ ਉਤਰ ਜਾਣਾ, ਲਗਾਮ ਫੜ ਲੈਣੀ ਅੱਗੇ ਅੱਗੇ। ਜਦੋਂ ਪਿੰਡ ਲੰਘ ਜਾਣਾ ਪੈਲੀ ਲੰਘ ਜਾਣੀ, ਪੈਲੀ ਤੋਂ ਲੰਘ ਗਿਆ ਫਿਰ ਉੱਤੇ ਸਵਾਰੀ ਕਰ ਲੈਣੀ। ਬਾਰੇ ਸ਼ਾਹ ਦਾ ਬੋਲਣਾ ਭੇਤ ਅੰਦਰ, ਦਾਨਿਸ਼ਮੰਦ ਨੂੰ ਗੌਰ ਜ਼ਰੂਰ ਜਾਰੋ, ਕਿਤਾਬ ਦੇ ਵਿੱਚ ਲਿਖਿਆ। ਸੱਚੀਆਂ ਗੱਲਾਂ ਲਿਖੀਆਂ ਬਜ਼ੁਰਗਾਂ ਨੇ। ਜਦੋਂ ਹਿੰਦ ਪੰਜਾਬ ਦੀ ਵੰਡ ਹੋਈ ਕੁਝ ਹਿੱਸਾ ਕਸੂਰ ਦਾ ਜਾ ਸੀਗਾ, ਪੁੱਤਰ ਸਿੰਧੜੀ ਦਾ ਹੁਕਮਰਾਨ ਬੇਕਸੂਰ ਮਾਰਿਆ ਜਾ ਸੀਗਾ। ਉਦੋਂ ਸਿੰਧੜੀ ਵੀ ਨਹੀਂ ਸੀ ਜੰਮੀ, ਭੁੱਟੋ ਵੀ ਨਹੀਂ ਸੀ ਜੰਮਿਆ। ਇਹ ਸਦੀ ਦੀ ਬਾਤ ਹੈ। ਤੇ ਉਹਨੇ ਆਪਣੇ ਖੂਨ ਦੇ ਨਾਲ ਨਾ ਕੋਈ ਕਾਗਜ਼ ਸੀ ਉਹ 'ਤੇ ਲਿਖ ਲਿਆ ਵੀ ਆਹ ਫਲਾਨਾ ਫਲਾਨਾ ਮੇਰੇ ਨਾਲ ਸੀਗੇ, ਇਹਨਾਂ ਨੇ ਮੇਰੀ ਗੱਡੀ ਦਵਾਈ। ਅੱਛਾ। ਸਿੱਖਾਂ ਨੂੰ ਮੰਗ ਕੇ ਲਗਾਇਆ ਤੇ ਮੈਂ ਲੈਣ ਗਿਆ ਤੇ ਇਹ ਮੇਰੇ ਨਾਲ ਸੀ, ਇਹ ਨਹੀਂ ਮਰਵਾਇਆ। ਅੱਛਾ, ਉਹਨੇ ਲਿਖ ਦਿੱਤਾ? ਲਿਖ ਦਿੱਤਾ ਖੂਨ ਦੇ ਨਾਲ। ਸਹੀ। ਬਸ ਫਿਰ ਜਦ ਉੱਥੇ ਆਏ ਤਾਂ ਜਥੇਦਾਰ ਦੀ ਵੀ ਘੋੜੀ ਖੋਈ ਨਾਲੇ। ਅੱਛਾ। ਉਹਦੇ ਦੋਏ ਦੀ ਵਰਦੀ ਭਾਈ ਡਿਗੇ ਨਾ। ਅੱਛਾ, ਲੋਹੇ ਦੀ ਵਰਦੀ ਪਾਈ ਸੀ? ਲੋਹੇ ਦੀ ਵਰਦੀ ਜ਼ਰਾ ਪਾਈ ਸੀ। ਜ਼ਰਾ ਵਕਤ ਉਹ ਵੀ ਵੱਡੇ ਦੇ ਕੋਲ ਸੀ। ਉਹਨਗੇ ਇਹਨੇ ਨਹੀਂ ਏਦਾਂ ਡਿੱਗਣਾ। ਅੱਛਾ। ਬਰਸੀਆਂ ਬੁਰਸੀਆਂ ਕੁਝ ਵੀ ਨਹੀਂ ਕਰਦੀਆਂ ਲੋਹੇ ਦੇ। ਮਾਰਿਆ ਉਹਦੇ ਫਿਰ ਡਾਗ ਨੂੰ ਚੜਾਇਆ ਸੀ ਬਾਹਰ ਦੀ ਗਿੱਟੇ ਤੇ ਲੱਗਾ ਡਿੱਗਿਆ ਜਾ ਘਾਟੇ ਪਰ। ਅੱਛਾ, ਉਹ ਜਥੇਦਾਰ ਜਿਹੜਾ ਸੀ? ਕਸਾਈ ਨੂੰ ਕਿਆ ਦੌੜਿਆ ਹੁਣ ਜੀ, ਕਸਾਈ ਸੀ ਬੜਾ ਜਵਾਨ। ਅੱਛਾ। ਹੁਣ ਆਇਆ ਤੇਰਾ ਬੇਲਾ ਸਾਹ ਮੈਨੂੰ ਫੇਰ ਛੁਰਾਇਆ ਦੇ ਉਹਦੇ ਗਲ ਤੇ ਫੇਰ ਖੜਾ ਹੋ ਗਿਆ। ਅੱਛਾ। ਆਹ अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਕਾਲੋਵਾਲ ਪਹੁੰਚੀ ਹੈ। ਇੱਥੇ ਸਾਨੂੰ ਜ਼ਿਲ੍ਹਾ ਜਲੰਧਰ ਦੇ ਇੱਕ ਬਜ਼ੁਰਗ ਮਿਲੇ ਤੇ ਇਹਨਾਂ ਕੋਲੋਂ ਅਸੀਂ ਅੱਜ ਕਹਾਣੀ ਸੁਣਦੇ ਹਾਂ 47 ਵੇਲਿਆਂ ਦੀ। ਤੇ ਆਓ ਗੱਲਬਾਤ ਸਾਂਝੀ ਕਰੀਏ ਇਹਨਾਂ ਬਜ਼ੁਰਗਾਂ ਦੇ ਨਾਲ ਉਹ ਪੁਰਾਣੇ ਵਕਤਾਂ ਦੀ। अस्सलाम वालेकुम। बिस्मिल्लाह वालेकुम सलाम। ਕੀ ਹਾਲ ਚਾਲ ਹੈ ਬਜ਼ੁਰਗੋ? दुआवां तुहाडियां। ठीक ठाक हो? अल्लाह का शुक्र है। की नाम है अपना? मेरा नाम नज़ीर अहमद। नज़ीर अहमद। तुहाडे वालद साहब दा? चौधरी मीरा बख्श खां। चौधरी मीरा बख्श खां। ते दादा जी दा नाम?
ਸਮੁੰਦ ਖਾਂ, ਸਮੁੰਦ ਖਾਂ। ਕਿਹੜੀ ਬਰਾਦਰੀ ਆਪਣੀ? ਭੱਟੀ ਰਾਜਪੂਤ। ਪੱਟੀ ਰਾਜਪੂਤ। ਸਹੀ ਹੋ ਗਿਆ। ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ 47 ਵੇਲੇ ਦੀਆਂ। ਇਹ 47 ਤੋਂ ਪਹਿਲਾਂ ਦੀ ਆ, ਪਹਿਲਾਂ ਪੁੱਛ ਲਿਆ ਵੀ ਆਹ ਰਿਆਸ ਆਹ ਕਿਹੜੀ ਹੈ ਰਿਆਸ? ਅੱਛਾ, ਉਹ ਵੀ ਅਸੀਂ ਪੁੱਛਦੇ ਹਾਂ ਜਿੱਥੇ ਹੁਣ ਅਸੀਂ ਬੈਠੇ ਹਾਂ। ਪਹਿਲੇ ਦੱਸੋ ਇਹ ਆਪਾਂ ਕਿਹੜਾ ਜਿਲੇ ਪਿੰਡ ਤੋਂ ਹੈ? ਤੁਰ ਕੇ ਤੇ ਪਿੰਡੀ ਭਟੀਆ ਨੂੰ ਜਾਂਦੀ ਇਹ ਹੈ, ਕਿਹੜੇ ਪਿੰਡ ਬੈਠੇ ਆ ਆਪਾਂ? ਕਾਲੋ ਵਾਲਾ, ਕਾਲੋਵਾਲ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਆ? ਦਬੂਰ ਜੀ, ਹਾਂਜੀ ਇੱਧਰ ਨੂੰ ਪਾਈ ਕੇ ਮਟਮ, ਹਾਂਜੀ। ਹੁਣ ਹੋ ਗਿਆ ਮਟਮਾ, ਲਾਲਾਪੁਰ, ਹੂੰ। ਕਿਲਾ ਬਾਠ, ਇੱਧਰ ਨੂੰ ਅੱਛਾ। ਫਿਰ ਇੱਧਰ ਆ ਜਾਂਦੇ ਆ ਸਾਧੂ ਬਗਾਲੇ। ਹਾਂਜੀ। ਕਿਆ ਇੱਕ ਹੋਰ ਨਿੱਕਾ ਜਿਹਾ ਪਿੰਡ ਪਰ ਜਿਹੜਾ ਦੇਣਾ। ਜ਼ਿਲ੍ਹਾ ਕਿਹੜਾ ਆਪਣਾ? ਇੱਥੇ ਇਹ ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਨਸ਼ਹਿਰਾ ਅੱਛਾ, ਫਿਰਕਾਂ। ਤਹਿਸੀਲ ਨਸ਼ਹਿਰਾ। ਪਹਿਲਾਂ ਸਾਡਾ ਤਹਿਸੀਲ ਗੁਜਰਾਂਵਾਲਾ ਸੀ, ਅੱਛਾ ਨਹੀਂ ਤੇ ਜ਼ਿਲ੍ਹਾ ਸਾਡਾ ਬਣ ਜਾਣਾ ਸੀ। ਅੱਛਾ ਅੱਛਾ। ਅੱਛਾ ਜੀ ਬਜ਼ੁਰਗੋ, ਹੁਣ ਗੱਲ ਕਰਦੇ ਹਾਂ ਆਪਾਂ ਤੁਹਾਡੇ ਪੁਰਾਣੇ ਪਿੰਡ ਦੀ। ਹਾਂਜੀ, ਪਿੱਛੇ ਕਿਹੜਾ ਪਿੰਡ ਸੀ ਆਪਣਾ? ਪਿੰਡ ਸਾਡਾ ਸਿਕੰਦਰਪੁਰ, ਸਿਕੰਦਰਪੁਰ। ਜ਼ਿਲ੍ਹਾ ਜਲੰਧਰ, ਤਹਿਸੀਲ ਵੀ ਜਲੰਧਰ, ਅੱਛਾ, ਬਿਲਕੁਲ ਨਾਲ ਹੀ ਹੋਣਾ। ਥਾਣਾ ਭੋਗਪੁਰ, ਅੱਛਾ, ਭੋਗਪੁਰ। ਸਟੇਸ਼ਨ ਵੀ ਸਾਡਾ ਉੱਥੇ ਸੀ। ਆਲੇ ਦੁਆਲੇ ਦੇ ਪਿੰਡ ਕਿਹੜੇ ਸਨ? ਆਲੇ ਦੁਆਲੇ ਸੀਗੇ, ਇੱਕ ਮੋਗਾ ਸੀ, ਹੂੰ। ਉਹ ਸਿੱਖਾਂ ਦਾ ਛੋਟਾ ਜਿਹਾ ਪਿੰਡ ਸੀ। ਅੱਛਾ। ਉਹਨਾਂ ਦੇ ਵੀ ਕੋਲੋਂ ਦੀ ਸਰਹੱਦ ਸੀ ਸਾਡੀ। ਹੂੰ। ਅੱਗੇ ਜਡੀਰਾ ਆ ਜਾਂਦੀਆਂ ਸੀ। ਅੱਛਾ। ਜਡੀਰਾ ਸਿੱਖਾਂ ਦਾ ਪਿੰਡ ਸੀ, ਵਿੱਚ ਮੁਸਲਮਾਨ ਵੀ ਸੀਗੇ ਉਹਨਾਂ ਦੇ। ਹੂੰ। ਉਹਨਾਂ ਦੇ ਵੀ ਕੋਲੋਂ ਦੀ ਸਾਡੀ ਸਰਹੱਦ ਜਾਂਦੀ ਸੀ। ਅੱਛਾ। ਉਧਰੋਂ ਫਿਰ ਆਏ ਚੱਲ ਕੇ ਨਾ ਇਹਨੂੰ, ਹਾਂਜੀ। ਉਹ ਸੀਗਾ ਮਾਧਪੁਰ, ਹੂੰ। ਮਾਧਪੁਰ ਦੇ ਨਾਲੋਂ ਜੀ ਇੱਦਾਂ ਜਾਂਦੀ। ਅੱਛਾ ਅੱਛਾ। ਅੱਗੇ ਰਾਜ ਸਗੋਂ ਆ ਜਾਂਦੇ ਸੀ, ਸਹੀ। ਉਹ ਰਾਜਪੂਤਾਂ ਦੇ ਪੇੜ ਸੀ। ਫਿਰ ਇੱਧਰ ਨੂੰ ਚਮਿਆਰੀ ਆ ਜਾਂਦੀ ਸੀ, ਹੂੰ। ਪਹਾੜ ਵਾਲੀ ਸਾਈਡ 'ਤੇ। ਚਮਿਆਰੀ ਆ ਜਾਂਦੀ ਸੀ। ਹਾਂਜੀ, ਉਦੋਂ ਅੱਗੇ ਕਰੇਸ਼ੀਆਂ ਸੀ ਆਇਆ ਨੂੰ, ਹੂੰ 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 ਹੂੰ। ਇੱਧਰ ਨੂੰ ਫਿਰ ਤੁਹਾਡਾ ਸਨੌਲਾ ਆ ਜਾਂਦਾ ਸੀ। ਸਹੀ ਹੋ ਗਿਆ। ਇਹਦਾ ਮਤਲਬ ਤੁਸੀਂ ਤੇ ਸਾਰਾ ਇਲਾਕਾ ਮਾਸ਼ਾਅੱਲਾ ਦੇਖਿਆ, ਤੁਹਾਨੂੰ ਹਾਂਜੀ, ਪਤਾ। ਹਾਂਜੀ। ਉਸ ਵੇਲੇ ਕਿੰਨੀ ਉਮਰ ਸੀ ਆਪਣੀ? ਮੇਰੀ ਹੋਣੀ ਹੈ ਕੋਈ 14 ਸਾਲ ਦੀ। 14 ਸਾਲ। ਇਹਦੇ ਇੰਨੀ ਕੁ ਹੋ ਗਈ ਹੁਣ। ਸਹੀ ਹੋ ਗਿਆ। ਆਪਣਾ ਜਿਹੜਾ ਪਿੰਡ ਸੀ, ਜੀ, ਕਿਵੇਂ ਦਾ ਪਿੰਡ ਸੀ? ਉੱਥੇ ਸਕੂਲ ਕਿੰਨੇ ਸੀ? ਸਕੂਲ ਨਹੀਂ, ਪੂਰਾ ਜਿਹਾ ਸੀ ਪਿੰਡ। ਸਕੂਲ ਨਾਲ ਬਣਾਇਆ ਸੀ ਨਾ ਭੋਗਪੁਰ, ਅੱਛਾ। ਹਸਪਤਾਲ ਵੀ ਭੋਗਪੁਰ ਹੀ ਬਣਾਇਆ ਸੀ। ਹੂੰ 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 ਹੂੰ। ਹਾਂ, ਜਿਹੜਾ ਆਪਣਾ ਪਿੰਡ ਸੀ, ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਇੱਕੋ ਹੀ ਬਲਾਦਰੀ ਭੱਟੀ ਰਾਜਪੂਤ ਪੱਟੀ ਰਾਜਪੂਤ। ਤੇ ਜਾਨ ਨਾਲ ਕੰਮੀ ਸੀ। ਅੱਛਾ, ਕੰਮੀ ਸੀ। ਹਾਂ, ਚਮਾਰ ਵਗੈਰਾ ਵੀ ਰਹਿੰਦੇ ਸੀ? ਬਿਮਾਰ ਵੀ ਰੱਖੇ ਸੀ ਥੋੜੇ ਜਿਹੇ, ਅੱਛਾ ਉਹ ਗੋਡੀਆਂ ਗਾਡੀਆਂ ਕਰਾਉਣ ਵਾਸਤੇ। ਅੱਛਾ ਅੱਛਾ। ਜ਼ਮੀਨਾਂ ਕਿੰਨੀਆਂ ਕੁ ਸੀ ਰਾਜਪੂਤਾਂ ਦੀਆਂ ਆਪਣੇ ਪਿੰਡ? ਸਾਡੇ ਆਪਣੇ ਪਿੰਡ 'ਚ ਆਪਣੇ ਪਿੰਡ ਦੇ 36 ਮਰਬੇ ਸੀ। 36 ਮਰਬੇ ਸੀ। 36 ਮਰਬੇ ਦੇ ਘੋੜਾ ਫੇਰਿਆ ਸੀ ਅੱਛਾ, ਘੋੜਾ ਫੇਰਿਆ ਸੀ। ਸਾਡੇ ਵੱਡਿਆਂ ਨੇ, ਅੱਛਾ ਅੱਛਾ। ਸਿਕੰਦਰ ਖਾਨ ਦੇ ਭਰਾਵਾਂ ਨੇ। ਹੂੰ 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 ਹੂੰ। ਉਹਦਾ ਇੱਕ ਪਿੰਡ ਉੱਥੇ ਵੀ ਸੀਗਾ, ਅੱਛਾ। ਇੱਧਰ। ਇਹ ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਨੇ, ਹੂੰ, ਇਹਨਾਂ ਵਿੱਚ ਰਾਜਪੂਤਾਂ ਦੇ ਕਿਹੜੇ ਕਿਹੜੇ ਪਿੰਡ ਸਨ? ਰਾਜਪੂਤਾਂ ਦੇ, ਸਾਡਾ ਵੀ ਰਾਜਪੂਤਾਂ ਦਾ, ਟਾਟਾ ਸਨੌਲਾ ਵੀ ਰਾਜਪੂਤਾਂ ਦਾ, ਚਮਿਆਰੀ ਰਾਜਪੂਤਾਂ ਦੀ, ਉਹ ਦੂਸਰਾ ਜਿਹੜਾ ਸੀ ਹਾਂਜੀ। ਰਾਸਗੋ, ਉਹ ਵੀ ਰਾਜਪੂਤ। ਅੱਛਾ। ਹਾਂ, ਇਹਦਾ ਮਤਲਬ ਜ਼ਿਆਦਾ ਰਾਜਪੂਤਾਂ ਦੇ ਵੀ ਉੱਥੇ ਹੋਲਡ ਸੀ। ਹੋੜ ਜ਼ਿਆਦਾ ਰਹਿੰਦਾ ਸੀ। ਇਹ ਹੈ ਵੀ ਜੇ ਥੋੜੇ ਸੀ ਤਾਂ ਵੀ ਜ਼ਿਆਦਾ ਸੀ। ਅੱਛਾ। ਉਹ ਭੋਗਪੁਰ ਜਿਹੜਾ ਸਿੱਖਾਂ ਦਾ ਸੀ, ਹੂੰ ਹੂੰ। ਛੋਟਾ ਜਿਹਾ, ਉੱਥੇ ਥਾਣਾ ਸਾਡੇ ਬਾਬੇ ਨੇ ਬਣਾਇਆ ਸੀ। ਅੱਛਾ ਜਿਹੜੇ ਕਰਤਾਰਪੁਰ ਥਾਣਾ ਸੀ। ਅੱਛਾ। ਕਰਤਾਰਪੁਰ ਦੇ ਨਾਲ ਇੱਧਰ ਨੂੰ 3 ਪਿੰਡ ਸਾਡੇ ਉਹ ਪੜਦਾਦੇ ਦੇ ਸੀ, ਉਹ ਕਿਹੜੇ ਪਿੰਡ ਸਨ? ਲੱਖਣ ਤੇ ਹਬੀਰਾ। ਅੱਛਾ ਹਬੀਰੇ ਮਿਲ ਵੀ ਪਾਈ ਵਿੱਚ ਆਪਣਾ ਗੰਨੇ ਦੀ, ਅੱਛਾ। ਉਸ ਵੇਲੇ? ਚੀਨੀ ਦਾ। ਵਾਹ ਜੀ ਵਾਹ। ਜ਼ਿਲ੍ਹੇ ਦਾ ਐਮਐਨਏ ਸੀ ਸਾਡਾ ਬਾਬਾ ਜੀ। ਅੱਛਾ। ਇੱਕ ਜ਼ਿਲ੍ਹੇ ਦਾ ਉਦੋਂ ਹੁੰਦਾ ਸੀ। ਅੱਛਾ ਬਜ਼ੁਰਗੋ, ਆਪਣੇ ਪਿੰਡ ਦੇ ਵਿੱਚ ਲੰਬੜਦਾਰੀਆਂ ਕਿੰਨੀਆਂ ਸੀ? ਇੱਕੋ ਹੀ ਕੀ ਨਾਂ ਸੀ ਲੰਬੜਦਾਰ ਦਾ? ਨੰਬਰਦਾਰ ਸੀ, ਗੁਲਾਮ ਫਰੀਦ ਹੋਇਆ ਸੀ ਅੱਛਾ। ਪਹਿਲੇ, ਉਹਨਾਂ ਦਾ ਬਾਬਾ ਸੀ। ਸਹੀ ਹੋ ਗਿਆ। ਫਿਰ ਗੁਲਾਮ ਫਰੀਦ ਦਾ ਜਿਹੜਾ ਉਹ ਅਨਪੜ੍ਹ ਜਿਹੇ ਸੀਗੇ ਮੁੰਡੇ, ਹੂੰ। ਸਾਡਾ ਹੀ ਅੱਬਾ ਮਾਮਲਾ ਇਕੱਠਾ ਕਰਾ ਕੇ ਦੇ ਦਿੰਦਾ ਸੀ। ਅੱਛਾ 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 ਅੱਛਾ। ਢਾਲਬਾਜ਼ ਉਹਨਾਂ। ਤੁਹਾਡੇ ਕਿੰਨੇ ਭਾਈ ਸਨ? ਅਸੀਂ 8 ਭਾਈ ਸੀ, 8 ਭਾਈ ਸਨ। 2 ਤਾਇਆਂ ਦੇ ਪੁੱਤਰ ਸੀ। ਕੀ ਕੀ ਨਾਂ ਸੀ ਭਰਾਵਾਂ ਦੇ?
ਭਾਈਆਂ ਦੇ ਵੱਡਾ ਅਬਦੁਲ ਮਜੀਦ ਖਾਂ, ਛੋਟਾ ਫਤਿਹ ਮੁਹੰਮਦ ਖਾਂ ਸਹੀ। ਜਿਹੜਾ ਚਟਾੜੀ ਦੇ ਆਇਆ, ਅੱਛਾ ਫਿਰ ਉਹਦਾ ਛੋਟਾ ਮੁਹੰਮਦ ਸਦੀਕ ਖਾਂ, ਫਿਰ ਅਕਬਰ ਅਲੀ ਖਾਂ, ਅੱਛਾ ਅਸਗਰ ਅਲੀ ਖਾਂ ਹਾਜੀ ਸਾਹਿਬ, ਵਾਹ ਵਾਹ ਫਿਰ ਅਹਿਮਦ ਅਲੀ ਤੇ ਮੁਹੰਮਦ ਅਲੀ, ਸਹੀ ਹੋ ਗਿਆ। ਫਿਰ ਉਦੋਂ ਛੋਟਾ ਮੈਂ। ਬਾਕੀ ਸਾਰੇ ਤੁਹਾਡੇ ਇਹ ਭਰਾ ਸਾਡੇ ਵੱਡੇ ਸੀ? ਦਾਦੀ ਦੀਆਂ ਦੁਆਵਾਂ ਸੀ। ਸਾਡਾ ਤੁਸੀਂ- ਅੱਬਾ ਇਕੱਲਾ ਰਹਿ ਗਿਆ ਸੀ ਪਹਿਲੋਂ, ਅੱਛਾ ਤੁਸੀਂ ਸਭ ਨੂੰ ਛੋਟੇ ਭਾਈ ਹੋ, ਸਭ ਨੇ ਛੋਟੇ। ਇਹਦਾ ਮਤਲਬ ਉਹ ਚੰਗੇ ਤਗੜੇ ਹੋਣੇ ਉਸ ਵੇਲੇ ਵੱਡੇ ਭਾਈ ਤੁਹਾਡੇ। ਤਾਇਆ ਦੇ ਪੁੱਤ ਜਵਾਨ ਸੀ, ਤਾਇਆ ਦੇ ਵੀ ਮੇਰੇ ਵੱਡੇ ਭਾਈ ਜਵਾਨ ਸੀ। ਇਹ ਜਿਹੜੇ ਆਪਸ 'ਚ ਜਿਹੜੇ ਉੱਥੇ ਹਿੰਦੂ ਰਹਿੰਦੇ ਹੁੰਦੇ ਸੀ, ਕਿਉਂਕਿ ਉਹ ਇਲਾਕੇ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਜਲੰਧਰ ਹਿੰਦੂ ਵੀ ਰਹਿੰਦੇ ਸੀ ਰਾਜਪੂਤ, ਆਹੋ। ਤੇ ਮੁਸਲਮਾਨ ਰਾਜਪੂਤ ਵੀ ਸਨ, ਹਾਂਜੀ, ਤੇ ਇਹਨਾਂ ਦਾ ਆਪਸ 'ਚ ਕਿੱਦਾਂ ਹੁੰਦਾ ਸੀ? ਪਹਿਲੇ ਤਾਂ ਅੱਛੇ ਇਕੱਠੇ ਰਹਿੰਦੇ ਸੀ ਨਾ, ਤੇ ਮੇਲਿਆਂ ਮੂਲਿਆਂ ਦੇ ਝਗੜੇ ਹੋ ਜਾਂਦੇ ਸੀ, ਅੱਛਾ ਉਦੋਂ ਕੁੱਟ ਫਾੜ ਕਰ ਦਿੰਦੇ ਸੀ। ਅੱਛਾ ਹਾਂ, ਲੇਕਿਨ ਪਿਆਰ ਹੈ ਸੀ। ਪਿਆਰ ਹੈ ਸੀਗੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਬਜ਼ੁਰਗ ਹੈਗੇ ਸੀ, ਉਹਨਾਂ ਦਾ ਵੈਸੇ ਖਤਮ ਕਰ ਦਿੰਦੇ ਸੀ। ਅੱਛਾ ਖਤਮ ਦੋ ਹੁੰਦੇ ਸੀ। ਬਾਬਾ ਸ਼ਾਹ ਰੋਸ਼ਨ ਬਲੀ। ਅੱਛਾ ਉਦੋਂ ਜਦੋਂ ਅਸੀਂ ਉੱਠੇ ਵੀ ਆ ਨਾ, ਹਾਂਜੀ ਵੇਡੀ ਪਾਕ ਹਸਤੀ ਸੀ ਉੱਥੇ, ਉਹ ਹਾਂਜੀ ਉਹਨੂੰ ਅੱਧਾ ਮੁਰੱਬਾ ਜਿਹੜਾ ਉਹਦੀ ਖਿਦਮਤ ਕਰਨ ਵਾਲੇ ਸੀ, ਅੱਧਾ ਮੁਰੱਬਾ ਸਾਡੇ ਬਾਬੇ ਜੀ ਨੇ ਦਿੱਤਾ ਸੀ। ਅੱਛਾ ਅੱਧਾ ਇੱਕ ਪਾਣੀ ਭਰਨ ਵਾਲੇ ਜਿਹੜੇ ਸੀ, ਉੱਥੇ ਖਰੇ ਬਾਬਾ ਸਿਕੰਦਰ ਖਾਂ ਸੀ, ਉੱਥੇ ਹੀ ਢੇਰੀ ਬਣੀ ਸੀ ਪਾਸੇ ਦੇ, ਅੱਛਾ ਉਹਦੇ ਵਾਸਤੇ ਸੇਵਾ ਕਰਨੇ ਨੂੰ ਤੇ ਨਾਲ ਪਾਣੀ ਭਰਨ ਪਿੰਡ ਨੂੰ। ਉਦੋਂ ਖੂਹਾਂ ਦੇ ਪਾਣੀ ਭਰਨ ਦੇ। ਪਿੰਡ ਦੇ ਵਿੱਚ ਖੂਹ ਕਿੰਨੇ ਕੁ ਲੱਗੇ ਸਨ? ਪਿੰਡ ਦੇ ਵਿੱਚ ਇੱਕੋ ਹੀ ਵੱਡਾ ਸਾਰਾ ਲਵਾਇਆ ਸੀ, ਜਿੱਥੋਂ ਬਾਗ ਨੂੰ ਆਪਣੇ ਨੂੰ ਪਾਣੀ ਵੀ ਦਿੰਦੇ। ਬਾਗ ਵੀ ਲਵਾਇਆ ਸੀ? ਲੱਗਾ ਸੀ ਕਾਹਦਾ ਬਾਗ ਹੁੰਦਾ ਸੀ ਉਸ ਵੇਲੇ? ਬਾਗ ਅੰਬਾਂ ਦਾ, ਅੱਛਾ ਆ ਹੋਰ ਫਲ ਫਰੂਟ। ਆਪਣੇ ਘਰ ਉੱਥੇ ਜਿਹੜੇ ਸਨ ਕੱਚੇ ਸਨ ਉਸ ਵੇਲੇ ਕਿ ਪੱਕੇ ਹੁੰਦੇ ਸਨ? ਕੱਚੇ ਵੀ ਤੇ ਪੱਕੇ ਵੀ। ਅੱਛਾ ਆਪਣੇ ਹਲੇ ਘਰ ਜੇ ਰਹਿੰਦੇ ਤੇ ਹੁਣ ਸਾਰੇ ਪੱਕੇ ਹੁਣ ਹੋਏ ਤੇ ਸਾਰੇ ਹੋਏ। ਪੱਕੇ ਹੋਏ ਨੇ, ਤੇ ਉਸ ਵੇਲੇ ਕੱਚਿਆਂ ਦੇ ਜ਼ਿਆਦਾ ਹੁੰਦਾ ਸੀ। ਕੱਚੇ ਜ਼ਿਆਦਾ। ਆ ਮਸਜਿਦ- ਪਿੰਡ ਸਾਡਾ ਕਾਲੋ ਵਾਲਾ ਸਾਰਾ ਕੱਚਾ ਸੀ। ਅੱਛਾ ਜਦੋਂ ਆਏ ਹੋ, ਜਦੋਂ ਆਏ ਹੁਣ ਦੇਖ ਲੈ ਕੋਠੀਆਂ ਹੁਣ ਤੇ ਮਾਸ਼ਾਅੱਲਾ। ਕੋਠੀਆਂ ਬਣ ਗਈਆਂ। ਅੱਛਾ ਮਸਜਿਦ ਜਿਹੜੀ ਸੀ, ਦੋ ਸਾਡੀਆਂ ਹੀ ਆਏ ਜਿਹੜੀ ਮਸਜਿਦ ਸੀ, ਹਾਂਜੀ, ਜਿਹੜੀ ਮਸਜਿਦ ਸੀ ਉਹ ਪੱਕੀ ਪੱਕੀ ਸੀ? ਬਹਿਤਰੀਨ, ਦੂਰੋਂ ਦੇਖਦੇ ਸੀ ਮਨਾਰ ਉਹਦੀ। ਅੱਛਾ ਹਾਂਜੀ, ਉਹ ਪਿੰਡ ਦੇ ਵਿੱਚ ਘਰ ਸੀ? ਮਾਜੀ ਚੰਗੇ ਸਾਈਡ ਤੇ ਹੀ ਨਾਲ, ਅੱਛਾ ਸਾਈਡ ਤੇ ਸੀ। ਬਾਗ ਦੇ ਕੋਲ। ਆਪਣਾ ਘਰ ਕਿਹੜੇ ਬੰਨੇ ਸੀ? ਸਾਡਾ ਘਰ ਵੀ ਵਿੱਚ ਹੀ ਪਿੰਡ ਦੇ ਹੀ। ਅੱਛਾ ਅੱਛਾ ਅੱਛਾ। ਤੇ ਡੰਗਰ ਸ਼ੰਗਰ ਡੇਰਿਆਂ ਤੇ ਰੱਖੇ ਹੁੰਦੇ ਸੀ ਕਿ ਵੇਲੀਆਂ ਮਾਲ ਹਵੇਲੀਆਂ ਵੱਡੀਆਂ ਵੱਡੀਆਂ ਹੁੰਦੀਆਂ ਸੀ। ਚ? ਅੱਛਾ ਸਹੀ ਹੋ ਗਿਆ। ਤੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡਾਂ 'ਚ ਰਿਸ਼ਤੇਦਾਰੀ ਸੀ? ਪਿੰਡਾਂ 'ਚ ਨਾਨਕੇ ਕਿੱਥੇ ਸੀ? ਨਾਨਕੇ ਜਿਹੜੇ ਸਾਡੇ ਬਾਪ ਦੇ ਜਿਹੜੇ ਨਾਨਕੇ ਦੇ ਨਾ, ਹਾਂਜੀ ਲਾਹੌਰ। ਅੱਛਾ ਸਹੀ। ਤੇ ਤੁਹਾਡੇ ਨਾਨਕੇ ਸਾਢੇ ਕਿੱਥੇ? 5000 ਕਮਾ ਦੇ ਮਾਲਕ ਸੀ। ਅੱਛਾ ਤੇ ਤੁਹਾਡੇ ਨਾਨਕੇ ਕਿੱਥੇ ਸਨ? ਸਾਡੇ ਨਾਨਕੇ ਜ਼ਿਲ੍ਹੇ ਜਲੰਧਰ ਦੇ ਕੋਲ ਲੋਹੀਆਂ ਸੀ ਪਿੰਡ ਦਾ। ਅੱਛਾ ਉੱਥੇ। ਉਹ ਚੌਹਾਨ ਰਾਜਪੂਤ ਸੀ, ਅਸੀਂ ਪੱਟੀ ਰਾਜਪੂਤ। ਸਹੀ ਹੋ ਗਿਆ। ਇਹਦਾ ਮਤਲਬ ਦੂਸਰਾ ਉੱਥੇ ਤੁਹਾਡੇ ਵਾਹਵਾ ਰਿਸ਼ਤੇਦਾਰੀ ਸੀ ਆਲੇ ਦੁਆਲੇ ਪਿੰਡਾਂ 'ਚ। ਫਿਰ ਤੁਸੀਂ ਜਾਣਦੇ ਹੋਣੇ ਆ, ਉਹਨਾਂ ਖਾਸ ਦੇ ਮੁਹੰਮਦ ਅਲੀ ਖਾਨ ਨਾਲ ਸੀ ਅੱਛਾ ਉਹਨਾਂ ਦੇ। ਹੂੰ ਉਹ ਸਾਡੇ ਦਾਦੇ ਦੇ ਸਹੁਰੇ ਤੋਂ ਸੀ। ਅੱਛਾ ਦਾਦੇ ਦੇ ਸਹੁਰਿਆਂ 'ਚੋਂ ਸਨ? ਹਾਂਜੀ, ਸਿਕੰਦਰ ਖਾਨ ਦੇ। ਸਹੀ ਸਹੀ। ਉੱਥੇ ਵਿਆਹਣ ਗਿਆ, ਇਹ ਪਿੰਡ ਬਣਿਆ ਅੱਛਾ ਤੇ ਪਿੱਛੇ ਸਾਡੇ 3 ਪਿੰਡ ਹੋਰ ਸੀਗੇ। ਉਹਨਾਂ ਦਾ ਕੀ ਉਹ ਜਿਹੜੇ ਦੱਸੇ ਨੇ ਤੁਸੀਂ? ਆਹੋ, ਅੱਛਾ 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 ਅੱਛਾ। ਲੱਖਣ ਤੇ ਵੀਰਾ ਹਾਂਜੀ। ਤੇ ਅੱਛਾ ਬਜ਼ੁਰਗੋ ਇਹ ਦੱਸੋ, ਆਪਣੇ ਜਿਹੜੇ ਦੂਸਰਾ ਉੱਥੇ ਖੇਤ ਸਨ, ਉੱਥੇ ਕੀ ਕੁਛ ਉੱਗਦਾ ਸੀ? ਵਾਹੀ ਕਿਵੇਂ ਦੀ ਹੁੰਦੀ ਬਹੁਤ ਆਲਾ ਸੀ ਉੱਥੇ। ਆ ਮਕਈ ਨਹੀਂ ਮਰਦੀ ਦੇਖੀ, ਮਿਰਚ ਨਹੀਂ ਮਰਦੀ ਦੇਖੀ, ਅੱਛਾ ਤਮਾਕੂ ਨਹੀਂ ਮਰਦਾ ਦੇਖਿਆ, ਅੱਛਾ। ਹੋਰ ਗੰਨੇ ਕਮਾਲ ਬੜਾ ਮਰਦਾ ਸੀ। ਇਹੀ ਸਾਡਾ ਕਹਿੰਦੇ ਗੰਨਾ ਕਮਾਲ ਬੜਾ- ਉਸ ਮੇਲੇ ਨੂੰ ਜਾਂਦਾ ਸੀ। ਕਹਿੰਦੇ ਗੰਨਾ ਲੰਬਾ ਹੀ ਬੜਾ ਹੁੰਦਾ ਸੀ ਉਧਰ, ਹਾਂ। ਕਾਦੀ ਬੜਾ ਹੁੰਦਾ ਸੀ ਗੰਨੇ ਦਾ। ਬੜੇ ਬੜੇ ਹੁੰਦੇ ਸੀ। ਸਾਡਾ ਸੀ 70-80 ਟਿੰਡਾ ਚੜ੍ਹਦੀਆਂ ਸੀ। ਅੱਛਾ ਉਹ ਖੂਹ ਚਲਾਉਣ ਲਈ ਬੋਤਲ ਵੀ ਰੱਖੀ ਦੇ ਸੀ, ਇੱਕ ਦੋ ਡੇਲੜੇ ਖੂਹ। ਸਹੀ ਹੋ ਗਿਆ। ਉੱਥੇ ਜਿਹੜੇ ਚਮਾਰ ਰਹਿੰਦੇ ਸੀ ਹਾਂ, ਜਾਂ ਦੂਸਰੀਆਂ ਬਰਾਦਰਾਂ ਰਹਿੰਦੇ, ਉਹਨਾਂ ਦਾ ਕੋਈ ਨਾਂ ਚੇਤਾ ਨੇ? ਇੱਕ ਬਰਾਮ ਸੀ, ਬਰਾਮ। ਮਾਲੋ ਇੱਕ ਨੂੰ ਕਹਿੰਦੇ ਹੁੰਦੇ ਸੀ। ਇਹ ਚਮਾਰ ਸੀ? ਉਹ ਚਮਾਰ ਸੀ। ਅੱਛਾ। ਇਹ ਲੈ ਇੱਧਰੋਂ ਖੜੇ ਸੀਗੇ, ਅੱਛਾ ਇਧਰੋਂ ਖੜੇ ਸੀ? ਇੱਧਰੋਂ ਉਹਦਾ ਜਲੰਧਰ ਵੱਲੋਂ।
ਸਹੀ ਸਹੀ ਸਹੀ। ਅੱਛਾ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਕਿੱਦਾਂ ਪਤਾ ਲੱਗਿਆ ਤੁਹਾਨੂੰ ਵਸਦੇ ਪਏ ਸੀ ਤੁਸੀਂ ਚੰਗੇ ਭਲੇ ਆਪਣੇ ਘਰਾਂ 'ਚ ਫਿਰ ਕਿੱਦਾਂ ਤੇ ਉੱਠੇ? ਫਿਰ ਤੇ ਉੱਠਣਾ ਪਿਆ ਨਾ ਜਦੋਂ ਸਰਹੱਦ ਬਣ ਗਈ। ਸਿੱਖ ਦੇ ਪੋਤੇ ਲੱਭਦੇ ਫਿਰਦੇ ਗਏ ਆਪਣੇ ਬਲੇਵੇ ਲੱਦਣ ਨੂੰ। ਉਹ ਕਹਿੰਦੇ ਸੀ ਹੁਸ਼ਿਆਰਪੁਰ ਦੇ ਪਾਰਲੀ ਲਾਮੇ ਚਲੇ ਜਾਣਾ। ਕੌਣ ਕਹਿੰਦਾ ਸੀ? ਸਿੱਖ ਜਿਹੜੇ ਸੀਗੇ ਅੱਛਾ ਜਗੀਰਾ ਵਾਲੇ। ਅੱਛਾ ਸਿੱਖ ਵੀ ਹੈ ਸਨ ਉੱਥੇ? ਜਗੀਰਾ ਮੋਗਾ ਪਿੰਡ ਸੀ ਅੱਛਾ। ਪਿਛਾਂ। ਉਹਨਾਂ ਨੂੰ ਸਾਡਾ ਇੱਕ ਏਡਾ ਬੱਚਾ ਵੀ ਦਬਕਾ ਮਾਰਦਾ ਸੀ, ਮਾਲ ਛੱਡ ਕੇ ਨੱਸ ਜਾਂਦੇ ਪਰਾਂ। ਅੱਛਾ। ਹਾਂਜੀ ਕਹਿਗਾ ਸੀ ਰਾਜਪੂਤਾਂ ਦਾ। ਹਾਂ ਬਜ਼ੁਰਗ ਕਈ ਦੱਸਦੇ ਨੇ ਕਿ ਵੀ ਕੋਈ ਘੋੜੀ ਲੈ ਕੇ ਨਹੀਂ ਸੀ ਲੰਘਦਾ ਹੁੰਦਾ ਪਿੰਡਾਂ ਚੋਂ। ਨਾ ਇਹ ਗੱਲਾਂ ਸੱਚੀਆਂ ਨੇ? ਇਹ ਸ਼ਰਾਫਤ ਸੀ। ਪਿੰਡ ਆ ਗਿਆ ਉਹ ਤੋਂ ਪਿਛਾਂ ਹੀ ਪਹਿਲੀ ਮੁਸਾਫਰ ਨੇ ਉਤਰ ਜਾਣਾ, ਲਗਾਮ ਫੜ ਲੈਣੀ ਅੱਗੇ ਅੱਗੇ। ਜਦੋਂ ਪਿੰਡ ਲੰਘ ਜਾਣਾ ਪੈਲੀ ਲੰਘ ਜਾਣੀ, ਪੈਲੀ ਤੋਂ ਲੰਘ ਗਿਆ ਫਿਰ ਤੇ ਸਵਾਰੀ ਕਰ ਲੈਣੀ। ਸਹੀ ਹੋ ਗਿਆ। ਅੱਛਾ ਫਿਰ ਤੁਸੀਂ ਕਿੱਦਾਂ ਉੱਠੇ ਆਪਣੇ ਪਿੰਡੋਂ? ਉਹਦੀ ਕਹਾਣੀ ਸੁਣਾਓ ਸਾਨੂੰ। ਪਿੰਡੋਂ ਫਿਰ ਸਾਡਾ ਮੇਰਾ ਕੋਈ ਹਮਲੇ ਹੁੰਦੇ ਰਹੇ ਤੁਹਾਡੇ ਉੱਤੇ? ਜੱਥੇ ਪੈਂਦੇ ਰਹੇ ਨੇ ਤੁਹਾਡੇ? ਸਾਡਿਆਂ ਨੂੰ ਇੱਕ ਦਿਨ ਆਏ ਸੀ ਉੱਥੇ ਜਿੱਥੇ ਕੰਪ ਲਵਾਇਆ ਸੀ। ਸਾਡੇ ਵੱਲ ਨੂੰ ਮੂੰਹ ਨਹੀਂ ਸੀ ਕਰਦੇ। ਉਹਦਾ ਮੈਂ ਤੁਹਾਨੂੰ ਦੱਸਣ ਲੱਗਾ ਬਾਬੇ ਸ਼ਾਹ ਰੋਸ਼ਨ ਬਲੀ ਦਾ। ਅੱਛਾ। ਉਹ ਇੱਕ ਸਿੱਖਾਂ ਨੇ ਸ਼ਿਕਾਇਤ ਲਾਈ ਮਿਸਰੀ ਦੀ ਤੇ ਹਥਿਆਰ ਬਣਾ ਦਿੰਦਾ ਮੁਸਲਮਾਨਾਂ ਨੂੰ। ਅੱਛਾ। ਤਲਵਾਰਾਂ ਬਰਸ਼ੀਆਂ ਬਲਮਾ ਸ਼ਰਮਾ ਹੈ ਕਾੜੀਆਂ ਚੁੱਕੂਏ। ਉਹ ਫੜਨ ਗਿਆ ਥਾਣਿਓਂ। ਥਾਣਾ ਸਾਡੇ ਲਾਗੇ ਸੀ ਲੈਨੋ ਪਾਰ। ਹਾਂਜੀ। ਲੈਣ ਵੀ ਉੱਥੋਂ ਦੀ ਸਾਡੀ ਕਢਾਈ ਸੀ ਦਾਦੇ ਸਾਡੇ ਨੇ। ਉਹ ਜਾਂਦੀ ਸੀ ਕਸ਼ਮੀਰ ਵਾਲੀ ਗੋਠ ਨੂੰ ਇੱਧਰ ਨੂੰ ਟਾਂਡੇ ਉੜਮੋੜ ਨੂੰ। ਲਓ ਜੀ ਉਹ ਨਾ ਉਹਨ ਕੀ ਆਇਆ ਬੈਠੇ ਹਲੇ ਜਦੋਂ ਸਿੱਖ ਲਈ ਜਾਣ ਨਾ ਉਹਨੂੰ। ਉਹ ਨਾਲ ਬਾਬਾ ਸਿਪਾਹੀ ਅੱਧੀ ਕੁ ਗਾਰਦ ਲਈ ਹੋਈ ਘੋੜੀਆਂ ਦੇ ਬੈਠੇ। ਆਹ ਪੂਰਾ ਜਿਹਾ ਪਿੰਡ ਲਿਆ ਇਹ ਨਹੀਂ ਉੱਠੇ। ਅੱਛਾ ਤੁਹਾਡਾ ਪਿੰਡ ਵੇਖ ਕੇ ਕਹਿੰਦੇ ਕੰਪ ਦੇ ਹੈਗਾ ਆ ਲਾਗੇ। ਅੱਛਾ। ਢੱਡੇ ਸਨੌਲੇ ਦੀ ਉੱਥੇ ਸਾਡਾ ਰਿਸ਼ਤੇਦਾਰ ਹੀ ਸੀ ਢੱਡੇ ਸਨੌਲੇ ਵਾਲੇ। ਸਹੀ। ਉਹ ਬਗਰੇਡੀਅਰ ਸੀ ਵੱਡੇ ਭਾਈ ਦੇ ਨਾ ਪਹਿਲੀ ਸ਼ਾਦੀ ਦਾ ਸਾਡੂ ਸੀ। ਅੱਛਾ ਅੱਛਾ। ਤਾਏ ਪੀਰ ਮੁਹੰਮਦ ਦਾ ਪੁੱਤਰ ਸੀ। ਸਹੀ। ਉਹਨੇ ਆਪਣੇ ਪਿੰਡ 3 ਮਹੀਨੇ ਲਈ ਮਨਜ਼ੂਰ ਕਰਾ ਲਿਆ ਕੰਪ। ਅੱਛਾ ਕੈਂਪ। ਹਾਂਜੀ। ਅੱਛਾ। ਫਿਰ ਇੱਥੇ ਇਕੱਠੇ ਹੋਣਗੇ ਪਾਰਲਿਆਂ ਜ਼ਿਲ੍ਹਿਆਂ ਦੇ ਹੁਸ਼ਿਆਰਪੁਰ ਉਹ ਕਾਂਗੜੇ ਸਾਹਮਣੇ ਗਏ। ਅੱਛਾ। ਇੱਥੇ ਇਕੱਠੇ ਕਰਕੇ ਉੱਥੋਂ ਵੀ ਤੋਰੀ ਆਵਾਂਗੇ। ਤੇ ਤੁਸੀਂ ਫਿਰ ਕਿੱਦਾਂ ਨਿਕਲੇ? ਉਹ ਫਿਰ ਦੇਖ ਕਿੱਦਾਂ ਨਿਕਲੇ ਨਹੀਂ ਸੀ ਨਸ ਪਾਜੇ ਸੀ ਕਿਤੇ ਨਹੀਂ ਕੀਤੀ। ਅੱਛਾ। ਉਹ ਥਾਣੇਦਾਰ ਜਦੋਂ ਪੁੱਛ ਕੇ ਗਿਆ ਨਾ ਉਹਨੇ ਕਿਹਾ ਵੀ ਇਹ ਉੱਠੇ ਨਹੀਂ। ਉਹ ਜਿਹੜੇ ਨਾਲ ਲੈਣ ਆਏ ਸੀ ਸਿੱਖ ਅਗਲੇ ਪਿੰਡਾਂ ਦੇ ਮੁਸਲਮਾਨ ਮਿਸਤਰੀ ਚੁਕਾਉਣ ਨੂੰ। ਹਾਂਜੀ। ਉਹ ਨਾ ਜਿਸ ਵਕਤ ਉੱਥੇ ਆਇਆ ਤੇ ਕਹਿੰਦਾ ਉੱਠੇ ਨਹੀਂ ਗੇ। ਆਹ ਪਿੰਡ ਸਾਰਾ ਹੀ ਇੱਥੇ ਬਾਦਾ ਮਾਲ ਆ ਗਿਆ ਹੈ। ਕੋਲੋਂ ਦੀ ਸੜਕ ਜਾਂਦੀ ਸੀ ਨਾ ਬਾਗ ਦੇ ਵਿੱਚ ਦੀ ਸਾਡੇ ਲੰਘ ਕੇ ਪੀਰ ਦੇ ਸਰਾਣੇ ਦੇ ਕੋਲੋਂ ਦੀ। ਅੱਛਾ। ਅੱਛਾ ਇਹ ਬਾਗ ਸੀ ਸਾਡਾ ਦੇ ਨਾਲ ਹੀ ਪੀਰ ਦਾ ਡੇਰਾ ਸੀ ਬਾਬਾ ਸ਼ਾਹ ਰੋਸ਼ਨ ਬਲੀ। ਹਾਂਜੀ। ਅੱਲਾ ਦੇ ਬਲੀ ਹੋਏ ਆ ਉਹ। ਅੱਗੇ ਉਹਨੂੰ ਨਾਲ ਹੀ ਮੁਰੱਬਾ ਅੱਧਾ ਦਿੱਤਾ ਹੋਇਆ ਸੀ। ਸਹੀ। ਤੇ ਜਿਹੜੇ ਝੀਰ ਸੀਗੇ ਮਾਛੀ ਪਾਣੀ ਭਰਨ ਵਾਲੇ ਉਹਨਾਂ ਨੂੰ ਇਸ ਸਾਈਡ 'ਤੇ ਕਬਰਾਂ ਸੀ। ਅੱਛਾ। ਉੱਥੋਂ ਨਾਲ ਲੱਗਦੇ ਅੱਧਾ ਉਹਨਾਂ ਨੂੰ ਦੇ ਦਿੱਤਾ ਹੋਇਆ ਸੀ। ਸਹੀ ਸਹੀ। ਆਪ ਕਮਾਈ ਕਰੋ ਖਾਓ ਪੀਓ। ਹੋਰ ਵੀ ਉਹਨਾਂ ਦੀ ਸੇਵਾ ਸੁਭਾ ਕਰਦੀ ਸੀ। ਸਹੀ ਹੋ ਗਿਆ। ਥੋੜਾ ਡਿਪਰੈਸ਼ਨ ਦੀ ਵੀ ਮੰਨਦੇ ਸੀ ਤੁਸੀਂ? ਮੰਨਦੇ। ਇੱਕ ਤਾਂ ਸਾਡੇ ਨਾਲ ਹੀ ਫਿਰ ਆਏ ਨਾ। ਅੱਛਾ ਉਹ ਨਾ ਕਹਿੰਦਾ ਮੁੜਦਾ ਹੋਇਆ ਇਹਨਾਂ ਨੂੰ ਮੈਂ ਠਾਲ ਦੂੰ। ਹਾਂਜੀ। ਉਹਨਾਂ ਨੂੰ ਕਹਿਣ ਲੱਗਾ ਮੁੜਦਾ ਹੋਇਆ ਇਹਨਾਂ ਨੂੰ ਮੈਂ ਠਾਲ ਕੇ ਜਾਊਂ। ਅੱਛਾ। ਜਦੋਂ ਆਇਆ ਨਾ ਵਾਪਸੀ ਉਹ ਮਿਸਤਰੀ ਨੂੰ ਫੜ ਕੇ ਨਾਲ ਲੈ ਆਏ। ਹਾਂਜੀ। ਤੋਰੀ ਹੈ ਤੇ ਜਦੋਂ ਪੀਰ ਦੀ ਹੱਦ ਦੇ ਵਿੱਚ ਹੈ ਪੀਰ ਦਾ ਖੂਹ ਸੀ ਜਿਹੜਾ ਜ਼ਮੀਨ ਵਾਲਾ ਉਹ ਮਜ਼ਾਰ ਤੋਂ ਚੜ੍ਹਦੇ ਬੰਨੇ ਸੀ। ਹਾਂਜੀ। ਕਹਿੰਦਾ ਲੋਡ ਕਰ ਲਓ
ਸਿਪਾਹੀਆਂ ਨੂੰ ਅਸਲਾ ਲੋਡ ਕਰ ਲਿਆ, ਅੱਜ ਇਹਨਾਂ ਨੂੰ ਉਠਾਲਣਾ ਮੈਂ। ਅੱਛਾ। ਹਾਂ, ਇਹ ਕਿ ਡਾਢੇ ਉਹਨੇ ਦੱਸਿਆ ਨਾ ਵੀ ਡਾਢੇ ਹੈ, ਭੱਟੀ ਰਾਜਪੂਤ ਆ, ਸਿੱਖਾਂ ਨੂੰ ਸਿਆਣਦੇ ਨਹੀਂ, ਸਿੱਖ ਡਰਦੇ ਆ। ਅੱਛਾ ਅੱਛਾ। ਜਿਸ ਵਕਤ ਹੁਣ ਗਿਆ, ਅੱਜ ਮੈਂ ਇਹਨੂੰ ਉਠਾਲਤਾ। ਹਲੇ ਸਰਾਣਾ ਕਲਾਸ ਨਹੀਂ ਕੀਤਾ ਪੀਰ ਦਾ। ਅੱਛਾ। ਪੀਰ ਦੇ ਬਿਲਕੁਲ ਸਰਾਣੇ ਦੀ ਇਸ ਤਰ੍ਹਾਂ ਸਾਫ਼ ਸੜਕ ਜਾਂਦੀ ਸੀ ਉਹਨਾਂ ਪਿੰਡਾਂ ਨੂੰ। ਗੱਡੀ ਤੋਂ ਵੀ ਉਤਰ ਕੇ ਲੋਕੀ ਜਾਂਦੇ ਸੀ, ਉੱਥੋਂ ਦੀ ਲੰਘਦੇ। ਲਓ ਜੀ, ਬਰਾਬਰ ਘੋੜੀਆਂ ਆ ਗਈਆਂ ਤੇ ਨਾਲ ਹੀ ਅੰਨੀਆਂ। ਅੱਛਾ। ਚਾਂਦਰਾ ਮਾਨ ਤੋਰਨੀ ਨਾ ਜੁਕੜ ਗਈਆਂ ਉੱਥੇ। ਅੱਛਾ। ਬਣ ਕੇ ਜਿੱਦਾਂ ਖੜੀਆਂ ਕੀਤੀਆਂ ਤੇ ਉਹਨਾਂ ਨੂੰ ਵੀ ਨਾ ਦਿਸੇ ਰਾਹ। ਅੱਛਾ। ਬੱਤੀਆਂ ਦਿਸੇ, ਉਹ ਰਾਤ ਨੂੰ ਪਹਿਰਾ ਲਾ ਲੈਂਦੇ ਤੁਹਾਡੇ ਵਰਗੇ ਜਾਨਾਂ ਦਾ। ਅੱਛਾ। ਹਾਂ, ਜਾਨਾਂ ਨੂੰ ਫਿਰ ਰਾਤ ਨੂੰ ਨਾ ਕੋਈ ਸੁੱਤਿਆਂ ਨੂੰ ਆਣ ਕੇ ਮਾਰ ਜਾ, ਦਿਨੇ ਦੇ ਜਾਗਦੇ ਨਹੀਂ ਮਾਰਨ ਲੱਗੇ ਇਹਨਾਂ ਨੂੰ। ਉਹ ਚਾਂਦਰਾਂ ਪੈਣ ਤੇ ਬਾਜਾ ਮਾਰਨ, ਇਹਨਾਂ ਫੜੀਆਂ ਟਾਰਚਾਂ। ਅੱਛਾ। ਲਾਲਟੇਨਾਂ ਟਾਰਚਾਂ ਇਹ ਜਿਹੇ ਦੇਖਦੇ ਸੀ ਉਦੋਂ, ਸਾਦੇ ਜਿਹੇ ਨਾ ਕੰਮ। ਉਹ ਲੋ ਲੈ ਕੇ ਆਓ, ਬੱਤੀਆਂ ਲੈ ਕੇ ਆਓ। ਇਹ ਕਹੇ ਤੁਸੀਂ ਸੜਕ 'ਤੇ ਹੀ ਖੜੇ ਆ, ਤੁਰੇ ਆਓ। ਹਾਂ। ਅੱਛਾ। ਤੋਰੋ ਇਹਨਾਂ ਨੂੰ। ਉਹ ਨਹੀਂ, ਰਾਹ ਹੀ ਨਹੀਂ ਦੇਦਾ। ਅੱਛਾ। ਫਿਰ ਉਹਦੇ ਕੋਲ ਮੁਸਲਮਾਨ ਕੋਲ ਬਾਜਾਂ ਮਰਵਾਈਆਂ। ਉਹਨਾਂ ਕਿਹਾ ਵਾਕਿਆ ਇਹ ਅੰਨੇ ਹੋਏ ਆ, ਹੁਣ ਇਹਨਾਂ ਨੂੰ ਕੁਝ ਨਹੀਂ ਦੇਦਾ, ਨਾ ਘੋੜੀਆਂ ਨੂੰ ਤੇ ਇਹਨਾਂ ਨੂੰ ਚੁੱਕੜੇ ਖੜੇ। ਆ ਲਓ, ਆ ਜਾਓ, ਲੈ ਆਓ ਬੱਤੀਆਂ। ਇਹਦਾ ਮਤਲਬ ਪੀਰ ਤੁਹਾਡੇ ਜਿਹੜੇ ਪੀਰ ਸਾਹਿਬ ਉਹਨਾਂ ਦੀ ਕਰਨੀ ਸੀ। ਉਹਦੀ ਇਹ ਕਰਾਮਤ ਅਸੀਂ ਅੱਖਾਂ ਨਾਲ ਦੇਖ ਗਏ। ਸਮਝ ਗਏ? ਅੱਲਾ ਦੇ ਵਲੀ ਸਨ। ਅੱਲਾਹ ਤਾਲਾ ਕੁਰਾਨ 'ਚ ਵੀ ਦੱਸਦਾ ਨਾ, ਜਿੰਨੀ ਤਾਕਤ ਮੈਂ ਦੁਨੀਆ 'ਤੇ ਦਿੰਦਾ ਨਾ ਵਲੀ ਨੂੰ, ਇਹਦੋਂ ਦੁੱਗਣੀ ਉਹਦੇ ਮਜ਼ਾਰ 'ਤੇ ਦੇ ਦਿੰਦਾ। ਇਹ ਹਾਫਿਜ਼ ਕੁਰਾਨ ਦਾ ਉੱਥੇ ਸ਼ਹਿਰ ਇੱਕ ਡੇਰਾ ਪੀਰਾਂ ਦਾ, ਉਹ ਇਹਨਾਂ ਮਸਜਿਦ ਬਣਾਈ ਤੇ ਹਾਫਿਜ਼ ਨੂੰ ਕਿਹਾ ਵੀ ਬਿੰਦੀਆਂ ਲਾ ਕੇ ਨਾ ਦੱਸੀ, ਕੁਰਾਨ ਹਦੀਸ ਦੇ ਵਿੱਚ ਮਸਲੇ ਇੱਥੇ ਕਰਨੇ ਹੋਣਗੇ। ਸਹੀ ਸਹੀ ਸਹੀ। ਗਲਤ ਮਸਲਾ ਕੋਈ ਨਾ ਦੱਸੀ। ਤੇ ਉਹਦੇ ਕੋਲ ਮੈਂ ਸੁਣਿਆ ਸੀ, ਜਿਹੜਾ ਉਹਨੇ ਕਿਹਾ ਵੀ ਅੱਲਾ ਦੇ ਵਲੀ ਨੂੰ ਅੱਲਾਹ ਤਾਲਾ ਇੰਨੀ ਤਾਕਤ ਦੇ ਦਿੰਦਾ, ਦੁਨੀਆ ਤੋਂ ਹੱਕ ਹੋਏ ਇਹਨੂੰ ਵੀ ਇਹਦੇ ਨਾਲ ਦੁੱਗਣੀ। ਸਹੀ। ਅੱਛਾ, ਫਿਰ ਉਹ ਉੱਥੇ ਹੀ ਬੈਠੇ ਰਹੇ ਨੇ? ਉੱਥੇ ਆਕੜ ਕੇ ਖੜੇ ਸੀ ਨਾ। ਫਿਰ ਜਦੋਂ ਇਹਨੇ ਕਿਹਾ ਤੋਰੋ ਖਾਣ, ਤੋਰ ਪਈਆਂ। ਅੱਛਾ। ਫਿਰ ਉਹਨੇ ਉਰਾ ਆ ਕੇ ਕਿਹਾ ਵੀ ਤੁਹਾਡਾ ਪਾਕਿਸਤਾਨ ਬਣ ਗਿਆ, ਲਾਹੌਰ ਦਾ ਬਾਰਡਰ ਹੈ, ਵਾਹਗਾ ਬਾਰਡਰ ਹੈ, ਤੁਹਾਨੂੰ ਜਾਣਾ ਪੈਣਾ। ਕੋਲ ਹੀ ਤੁਹਾਡੇ ਆਪਣੇ ਬੰਦਿਆਂ ਦਾ ਕੱਪ ਮਨਜ਼ੂਰ ਕਰਾਇਆ। ਅੱਛਾ। ਤੇ ਤੁਸੀਂ ਉੱਥੇ ਇਹ ਨਹੀਂ ਕਿਹਾ ਸਾਡਾ ਮਾਲ ਭੁੱਖਾ ਮਾਰਨਾ ਸੀ ਦੂਸਰੇ ਪਿੰਡ ਲਿਜਾ ਕੇ। ਪੱਠੇ ਇੱਥੇ ਪਾਉਂਦੇ ਹਾਂ, ਦੁੱਧ ਚੋਂਦੇ ਹਾਂ 2 ਟਾਈਮ ਮੱਝਾਂ ਦੇ, ਟੱਗੇ ਬੱਚੇ ਵਿਹੜੇ, ਮਾਲ ਬੜਾ ਸੀ। ਸਹੀ। ਉਹ ਨਾ ਕਹਿਣ ਲੱਗਾ ਵੀ ਤੁਸੀਂ ਚਲੇ ਜਾਣਾ, ਤੁਸੀਂ ਇੰਨੀ ਮਿਹਰਬਾਨੀ ਕਰੋ, ਜਿਹਨੇ ਜਿੱਦਾਂ ਮਰਜ਼ੀ ਆ ਕੇ ਨਾ ਆਣ ਕੇ ਸਵੇਰੇ ਚੌਲ ਵੀ ਲਿਜਾਇਆ ਕਰੋ, ਤੁਹਾਡਾ ਡੰਗਰ ਵੀ ਦਾ ਨੁਕਸਾਨ ਨਾ ਕੋਈ ਕਰੂਗਾ। ਅੱਛਾ। ਹਾਂ, ਉਹਨੇ ਗਰੰਟੀ ਦਿੱਤੀ ਤੁਹਾਨੂੰ? ਉਹਨੇ ਗਰੰਟੀ ਦਿੱਤੀ ਕਿ ਪਾਕਿਸਤਾਨ ਤੁਹਾਡਾ ਬਣ ਗਿਆ, ਉੱਠ ਕੇ ਤੁਹਾਨੂੰ ਜਾਣਾ ਹੀ ਪੈਣਾ। ਸਹੀ। 3 ਮਹੀਨੇ ਦੀ ਮਨਜ਼ੂਰੀ ਹੋਈ ਹੈ ਇਹ ਕੰਮ ਦੀ। 3 ਮਹੀਨੇ ਤੋਂ ਬਾਅਦ ਨਹੀਂ ਇੱਥੇ ਰਹਿਣਾ। ਸਾਰਿਆਂ ਨੇ ਫਿਰ ਜਿੰਨੇ ਕਾਫਲੇ ਆਉਣੇ ਉਹ ਵੀ ਚਲੇ ਜਾਣੇ। ਸਹੀ ਸਹੀ। ਤੁਸੀਂ ਵੀ ਚਲੇ ਜਾਏ ਤੇ ਵਾਹਗਾ ਬਾਰਡਰ ਹੈ। ਸਹੀ ਹੋ ਗਿਆ। ਅੱਛਾ, ਫਿਰ ਤੁਸੀਂ ਕਿਦੋਂ ਉੱਠੇ ਆਪਣੇ ਪਿੰਡੋਂ? ਉੱਥੋਂ ਫਿਰ ਦੂਸਰੇ ਦਿਨ ਹੀ ਉੱਠ ਗਏ, ਗੱਡੇ ਲੱਦੇ, ਸਮਾਨ ਸਮੂਨ ਉੱਥੇ ਉਹਨੇ ਕਿਹਾ ਸਮਾਨ ਸਮੂਨ ਆਪਣਾ ਲੈ ਜਾਓ ਨਾ, ਰਹਿ ਸੀ। ਅੱਛਾ। ਤੇ ਆਏ ਤੇ ਦਿਨੇ ਪੱਠੇ ਪਾ ਗਿਆ, ਦੁੱਧ ਚੋ ਗਿਆ। ਮਤਲਬ ਤੁਸੀਂ ਤਸੱਲੀ ਨਾਲ ਉੱਠੇ ਹੋ? ਤਸੱਲੀ ਨਾਲ ਉੱਠੇ, ਕੋਈ ਹਮਲਾ ਨਹੀਂ ਕੀਤਾ ਕਿਸੇ ਨੇ? ਨਾ ਨਾ, ਜ਼ਰੂਰਤ ਨਹੀਂ ਪਈ। ਉੱਥੇ ਕੰਪਦੇ ਆਏ ਕੱਢ ਕੇ, ਉੱਥੋਂ ਫਿਰ ਦੜਾਏ। ਅੱਛਾ। ਹੁਣ ਇਹ ਦੱਸੋ, ਜਦੋਂ ਤੁਸੀਂ ਉੱਥੇ ਪਹੁੰਚ ਗਏ, ਉੱਥੇ ਦੂਸਰਾ ਜਦੋਂ ਬੈਠੇ ਹੋ ਜਾ ਕੇ, ਉੱਥੇ ਕਿੰਨੇ ਕੁ ਹਮਲੇ ਹੋਏ ਤੁਹਾਡੇ ਉੱਥੇ ਕੈਂਪ 'ਚ? ਉੱਥੇ ਕੋਈ ਆਇਆ ਨਾ ਇੱਧਰੋਂ, ਕਿੱਧਰਲੀ ਹਮਲਾ? ਹਾਂਜੀ, ਪਿੰਡਾਂ ਦੇ ਇਕੱਠੇ ਹੋ ਕੇ ਆਏ ਹੋਣਗੇ। ਅੱਛਾ। ਜਦ ਨਾਰੇ ਲਾ ਕੇ ਪੈ ਅੱਗੇ ਲਾ ਕੇ ਦੌੜ ਗਏ। ਅੱਛਾ।
ਉੱਥੇ ਫਿਰ ਕਿੰਨੇ ਦਿਨ ਰਹੇ ਤੁਸੀਂ ਕੈਂਪ 'ਚ? ਕੈਂਪ 'ਚ ਥੋੜਾ ਚਿਰ ਹੀ ਰਿਹਾ, ਛੇਤੀ ਤਿਆਰੀ ਲੱਗਦੀ ਸੀ। ਹਾਂਜੀ ਜਿਹੜੇ ਪਿੱਛੋਂ ਪਹਿਲੇ ਆਏ ਸੀ ਨਾ ਉਹਨਾਂ ਨੂੰ ਹਾਂਜੀ। ਤੋੜ ਕੇ ਜਾਗਾ ਲਿਆ ਕੇ 6-7 ਮੀਲਾਂ 'ਚ ਇੱਕ ਟਿੱਬਾ ਸੀ, ਉੱਥੇ ਲਾਈ ਜਾ ਅੱਛਾ। ਲੈ ਕੇ ਲੈ ਇਹ ਟਿੱਬੇ ਦੇ ਉੱਤੇ ਲਿਆ ਕੇ ਰੱਖੇ ਤੇ ਕੰਡਾ ਕੱਢੋ। ਅਰੇ ਅੱਲਾ ਦਾ ਸ਼ੁਕਰ ਸੀ ਉਹ ਬਗਰੇਡੀਅਰ ਆਪਣਾ ਸੀ। ਅੱਛਾ। ਰਸ਼ੀਦ ਖਾਨ। ਕੋਈ ਮਾਰ ਫਟ ਵੀ ਹੋਈ ਤੁਹਾਡੇ ਨਾਲ ਰਾਹ ਦੇ ਵਿੱਚ ਜਾਂ ਉਂਝ? ਇਹ ਨਹੀਂ ਜ਼ਰੂਰਤ ਹੀ ਨਹੀਂ ਹੋਈ। ਨਹੀਂ ਤੁਸੀਂ ਦੱਸਿਆ ਨਾ ਸਾਡੇ ਭਰਾਵਾਂ ਨੇ ਉਹ ਸਿੱਖਾਂ ਨੂੰ ਮਾਰਿਆ, ਫਿਰ ਉਹਦੇ ਪਿੱਛੇ ਮਾਰਦੇ ਰਹਿ ਗਏ ਉੱਥੇ। ਨਹੀਂ ਉੱਥੇ ਕਿਹੜੀ ਜਗ੍ਹਾ ਤੇ ਸੀ ਉਹ ਕਹਾਣੀ ਸੁਣਾਓ। ਉਹ ਸੀ ਕਿ ਛੀਆਂ ਦੇ 2 ਪਿੰਡ। ਸ਼ੀਆਂ ਦੇ? ਛੀਆਂ ਦੇ। ਅੱਛਾ। ਅਹਿਲੇ ਤਸ਼ੀਹ ਜਿਹੜੇ ਪਿੱਟਦੇ ਆ, ਉਹਨਾਂ ਨੂੰ ਕਿਹਾ ਹੈਗੇ ਸੀ ਉਹ ਕਿਹੜੇ ਆ ਜਾਤ ਉਹਨਾਂ ਦੀ ਐਵੇਂ ਲੜਾ ਜੀ ਸੀ। ਅੱਛਾ, ਕਿਹੜੇ ਪਿੰਡ ਸੀ ਉਹ? ਪਿੰਡ ਦੀ ਭੁੱਲ ਨਾਂ ਸੀ। ਇਹਨਾਂ ਨੂੰ ਪੁੱਛ ਲਵੋ। ਜਿੱਥੇ ਛੀਏ ਘੋੜਾ ਕੱਢਦੇ ਹੁੰਦੇ ਸੀ। ਮੇਰੇ ਕਹਿੰਦੇ ਪੱਠੇ ਕਮਜ਼ੋਰ ਆ, ਉੱਚੀ ਗੱਲ ਕਰ। ਉੱਚੀ ਕਰ ਲਓ, ਉੱਚੀ ਕਰ ਲਓ, ਉੱਚੀ। ਉਹ ਜਿੱਥੇ ਘੋੜਾ ਕੱਢਦੇ ਸੀ ਨਾ, ਹਾਂ, ਉਹ ਮੇਰੇ ਮੂੰਹ ਅੱਗੇ ਫਿਰਦੇ ਨਾ ਉਹਨਾਂ ਦੇ। ਉਹ ਜਲੰਧਰੋਂ ਸਾਡੇ ਪਿੰਡ ਇੱਧਰ ਸੀ। ਆਹੋ ਆਹੋ ਇੱਧਰ ਜਿਸੇ ਘੋੜਾ ਤਾਜ਼ੀਆ ਕੱਢਦੇ ਸੀ। ਆਹੋ ਪਿੰਡ ਦਾ ਕੀ ਉਹ ਨਾਂ ਪਿੰਡ ਸੀ? ਦੇ ਵੀ ਦੇਖੇ ਮੈਂ। ਆਹੋ ਹੈਂ, ਆਹੋ ਚੋਕਲ ਜਾਂਦੇ ਸੀ ਨਾ। ਉਸ ਪਿੰਡ ਦਾ ਉਹ ਨਾਂ ਯਾਦ ਨਹੀਂ ਮੈਨੂੰ। ਮੈਨੂੰ ਤੇ ਚੰਗਾ ਭਲਾ ਯਾਦ ਸੀ। ਅੱਛਾ, ਉਹ ਕੀ ਹੋਇਆ ਉੱਥੇ ਉਸ ਪਿੰਡ? ਉੱਥੇ ਉਹਨਾਂ ਨੂੰ ਕਹਿਣਾ ਵੀ ਆ ਜਾਓ। ਹੂੰ। ਕੰਮ ਪਾਉਂਦੇ ਤਾਂ ਅਸੀਂ ਜਿਹੜਾ ਰਾਸ਼ਨ ਰੂਸ਼ਨ ਆਪਣਾ ਉੱਥੇ ਢੋ ਲਿਆ ਸੀ ਨਾ, ਅੱਛਾ ਉੱਥੇ ਹੀ ਖਰਾਸਾਂ ਨਾਲ ਪੀ ਪੀ ਕੇ ਉਹਨਾਂ ਨੂੰ ਆਟਾ ਉਟਾ ਦੇਣਾ ਖਾਣ ਪੀਣ ਨੂੰ। ਅੱਛਾ। ਪਿਛਲੇ ਜ਼ਿਲ੍ਹਿਆਂ ਦੇ ਜਿਹੜੇ ਆਉਂਦੇ ਹੂੰ। ਸੋ ਕਹਿਣ ਹੁਣੇ ਦੇ ਮੌਕਾ ਆਇਆ। ਉਹ ਕਹਿੰਦੇ ਸੀ? ਆਹੋ ਅੱਛਾ ਹੁਣੇ ਪਤਾ ਲੱਗਣਾ ਕਿਹੜੇ ਮੁਸਲਮਾਨ ਆ। ਅੱਛਾ ਤੁਸੀਂ ਜਾਂ ਜ਼ਿਆਦਾ ਪੱਕੇ ਮੁਸਲਮਾਨ ਕਿ ਅਸੀਂ। ਅੱਛਾ। ਉਹ 2 ਪਿੰਡ ਸੀ ਤੇ ਬੜਾ ਉਹਨਾਂ ਦਾ ਮਾਂ ਬਾੜਾ ਬਣਿਆ ਸੀ ਸਹੀ ਸਹੀ। ਬਈ ਘਰ। ਹੂੰ। ਹੁਣ ਜੋ ਬੀਬੀਆਂ ਬੱਚੀਆਂ ਜਵਾਨਾਂ ਅੰਦਰ ਉਹ ਮਾਂ ਬਾੜੇ ਦੇ ਡੱਕ ਕੇ ਹੂੰ। ਤਾਲੇ ਲਵਾਤੇ ਅੰਦਰੋਂ। ਅੱਛਾ। ਖੋਲਿਓ ਨਾ, ਹੂੰ। ਸਿੱਖ ਲੁੱਟ ਮਾਰ ਨਾ ਕਰਨ, ਧੂਣ ਨਾਲ ਜਾਣ। ਹੂੰ। ਉਹ ਡੱਕ ਕੇ ਨਾ ਉਹਨਾਂ ਨੇ ਹਾਂਜੀ। ਤੇ ਜਦੋਂ ਮੁਕਾਬਲੇ ਦੇ ਨਿਕਲੇ ਉਹਨੇ ਚੰਗੇ ਬਾਵਾ ਪੱਛੇ। ਅੱਛਾ। ਤੇ ਜਿੱਧਰੋਂ ਅਸੀਂ ਜਾਣਾ ਸੀ ਸਾਡਿਆਂ ਬੰਦਿਆਂ ਨੇ ਹੂੰ। ਉਸ ਪੈ ਦੇ ਉੱਤੇ ਮੋਰਚੇ ਲਾ ਕੇ ਬਹਿ ਗਏ। ਉਹ ਨਾ ਇਹ ਪਿੰਡ ਦੇ ਰਾਹ 'ਚ ਬਹਿ ਗਏ ਉੱਧਰ। ਹੂੰ। ਇਹਨਾਂ ਨੇ ਇਹਨੂੰ ਨੱਸ ਕੇ ਇੱਧਰ ਨੂੰ ਜਿਹੜੇ ਆਉਂਦੇ ਸੀ ਉੱਥੋਂ ਵੀ ਮਾਰ ਵੱਢ ਕਰਦੇ ਸੀ। ਅੱਛਾ। ਉਹ ਵੀ ਜਿਹੜੇ ਬੱਚੇ ਸੀਗੇ ਲਹੂ ਨਾਲ ਭਿੱਜੇ ਹੋਏ ਨਿਆਣੇ ਚੁੱਕੇ ਹੂੰ। ਤੇ ਰੋਂਦੇ ਆਉਣ। ਅੱਛਾ। ਇਹਨਾਂ ਨੇ ਫਿਰ ਕਿਹਾ ਨਿਕਲੋ ਜਾਨੋ ਹੂੰ। ਆਪਣੇ ਬੰਦਿਆਂ ਨੂੰ। ਹੂੰ। ਅੱਜ ਇਹਨਾਂ ਇਹ ਜੱਬ ਗਏ ਹੁਣ ਕਹਿੰਦੇ ਕਿ ਅਸੀਂ ਚੰਗੇ ਆ, ਤੁਸੀਂ ਮੰਨਦੇ ਆ। ਅੱਛਾ। ਹਾਰ ਗਏ ਇਹ। ਮੁਸਲਮਾਨਾਂ ਨੂੰ ਇਹੀ ਚੀਜ਼ਾਂ ਤੇ ਮਾਰ ਜਿਹੜੇ ਗਈਆਂ। ਨੱਸੇ ਆ ਜਾਂ ਤਾਂ ਉੱਥੇ ਸ਼ਹੀਦ ਹੋ ਜਾਂਦੇ ਭਾਵੇਂ ਹੂੰ। ਮੁਕਾਬਲਾ ਕਰਦੇ ਕਾਫਰਾਂ ਦੇ ਨਾਲ। ਅੱਛਾ। ਇਹਨਾਂ ਚਾੜ ਲੈ ਨਾਲ ਹੀ ਕਸਾਈ ਲੈ ਲੈ। ਤੁਹਾਡੇ ਪਿੰਡ ਵਾਲਿਆਂ ਨੂੰ? ਆਹੋ ਮੇਰੇ ਅੱਛਾ। ਭਾਈਆਂ ਨੇ ਕਿਹਾ ਕਸਾਈਆਂ ਨੇ ਛੁਰੀਆਂ ਬੁਗਦੇ ਲੈ ਲਓ। ਅੱਛਾ। ਉਹ ਜਿਹੜੇ ਡਿੱਗਣਗੇ ਉਹਨਾਂ ਦੇ ਗਲਾਂ ਦੇ ਫੇਰੀ ਆ ਛੁਰੇ। ਅੱਛਾ। ਹੈਰਾਨ ਕਰਨੇ ਆ ਤੁਸੀਂ। ਹੂੰ। ਆ ਕੇ ਉੱਥੇ ਜਦੋਂ ਗਏ ਤੇ ਉੱਥੇ ਜਿੱਥੋਂ ਮਾਰ ਵੱਢ ਕਰਕੇ ਤੋਰਦੇ ਸੀ ਪੈ ਗਿਆ ਉਹ ਉਹਨਾਂ ਇਹਲੇ ਤਸ਼ੀਆਂ ਦੇ ਪਿੰਡ ਗਏ? ਛੀਆਂ ਦੇ ਪਿੰਡ ਪੈ ਹੋਏ ਸੀ ਨਾ। ਅੱਛਾ, ਉੱਥੇ ਗਏ ਬਚਾਉਣ, ਉਹਨਾਂ ਨੂੰ ਬਚਾਉਣ ਗਏ? ਉਹਨਾਂ ਨੂੰ ਬਚਾਉਣ ਲਈ ਕਿ ਉਹ ਰੋਏ ਕਿ ਸਾਡੇ ਨਿਆਣੇ ਵੀ ਅੰਦਰ ਹੈ। ਅੱਛਾ 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 ਅੱਛਾ। ਬਸ ਫਿਰ ਜਦ ਉੱਥੇ ਆਏ ਤਾਂ ਜਥੇਦਾਰ ਦੀ ਵੀ ਘੋੜੀ ਹੂੰ। ਖੋਈ ਨਾਲੇ। ਅੱਛਾ। ਉਹਦੇ ਦੋਏ ਦੀ ਵਰਦੀ ਭਾਈ ਡਿਗੇ ਨਾ। ਹੂੰ। ਸੱਟਾ ਅੱਛਾ, ਲੋਹੇ ਦੀ ਵਰਦੀ ਪਾਈ ਸੀ? ਲੋਹੇ ਦੀ ਵਰਦੀ ਜ਼ਰਾ ਪਾਈ ਸੀ? ਜ਼ਰਾ ਵਕਤ ਮਾਨ ਦੇਣਾ। ਸਾਡਾ ਇੱਕ ਟਕੂਆ ਗਿਆ ਸੀ ਇੱਥੋਂ ਅੰਬਰਸਰੋਂ ਬਣ ਕੇ। ਅੱਛਾ। ਉਹਦੇ ਪਿੱਛੇ ਨਾ ਇੱਧਰ ਨੂੰ ਟਕੂਆ ਦੇ ਉੱਤੇ
ਦੱਸਿਆ ਜਿੱਥੇ ਅੱਛੀ ਪਈ ਹੁੰਦੀ ਹਾਂਜੀ। ਉਹਦੇ ਉੱਤੇ ਇੰਨਾ ਲੋਹਾ ਉੱਤੇ ਲਵਾਇਆ ਸੀ। ਅੱਛਾ। ਉਹ ਲੜਾਈਆਂ ਜੇ ਬਣਾਇਆ ਸੀ ਅੰਮ੍ਰਿਤਸਰ ਪਹਿਲਾਂ ਸ਼ੁਰੂ ਹੋਈ ਸੀ। ਉਹ ਵੀ ਵੱਡੇ ਦੇ ਕੋਲ ਸੀ। ਉਹਨਗੇ ਇਹਨੇ ਨਹੀਂ ਇੱਦਾਂ ਡਿੱਗਣਾ। ਅੱਛਾ। ਬਰਸੀਆਂ ਬੁਰਸੀਆਂ ਕੁਝ ਵੀ ਨਹੀਂ ਕਰਦੀਆਂ ਹੁੰਦੀਆਂ ਲੋਹੇ ਦੇ ਕੇ। ਮਾਰਾ ਉਹਦੇ ਤੇ ਦਾਗ ਨੂੰ ਚੜਾਇਆ ਸੀ ਬਾਹਰ ਦੀ ਗਿੱਟੇ ਤੇ ਲੱਗਾ ਡਿੱਗਿਆ ਜਾ ਘਾਟੇ ਪਾ। ਅੱਛਾ, ਉਹ ਜਥੇਦਾਰ ਜਿਹੜਾ ਸੀ। ਕਿਸਾਈ ਨੂੰ ਕਿਆ ਦੌੜਿਆ ਹੁਣ ਜੀ ਕਿਸਾਈ ਸੀ ਬੜਾ ਜਵਾਨ ਹੋ। ਅੱਛਾ। ਹੁਣ ਆਇਆ ਤੇਰਾ ਬੇਲਾ ਸਾਹਬ ਇਹਨੂੰ ਫੇਰ ਛੁਰਾਇਆ ਦੇ ਉਹਦੇ ਗਲ ਤੇ ਫੇਰ ਤੇ ਖੜਾ ਹੋ ਗਿਆ। ਅੱਛਾ। ਆਹ ਖੜਾ ਹੋ ਗਿਆ। ਜਦ ਖੜਾ ਹੋਇਆ ਫਿਰ ਮਾਰੀ ਹੋ ਜ ਫਿਰ ਕਦੂਏ ਦੀ। ਅੱਛਾ। ਲੰਮੀ ਜੀ ਉਹ ਡਿੱਗਿਆ ਪਿੱਛੇ ਛਪੜਾ ਸੀ। ਲੱਤਾਂ ਤਾਂ ਨੂੰ ਸਿਰ ਠਾਹ ਨੂੰ। ਅੱਛਾ। ਚੱਲ ਗਏ ਇੱਥੇ ਗੱਡਿਆ ਰਹੋ। ਦੂਜੇ ਨੱਸ ਗਏ ਜਦੋਂ ਕੁਤਰੇ ਉੱਤੇ ਦੇਖੇ। ਅੱਛਾ, ਨੱਸ ਗਏ। ਸਿੱਖ ਨੱਸ ਗਏ। ਇਹ ਫਿਰ ਗਏ ਪਿੰਡ ਦੇ ਵਿੱਚ। ਅੱਛਾ। ਉਹਨਾਂ ਦੱਸਿਆ ਨਾ ਵੀ ਇਮਾਮਬਾੜੇ ਚ ਬੀਬੀਆਂ ਰੱਖੀਆਂ ਬੱਚੇ। ਆਹੋ ਇਹ ਵਾਜਾ ਮਾਨ ਖੋਲਣ ਨਾ ਇਹ ਨਾਲ ਲੈ ਕੇ ਵੀ ਦੱਸਣ ਆਪਣੇ ਪਿੰਡ ਦਾ ਵੀ ਦੱਸਣ ਖੋਲਣ ਨਾ। ਫਿਰ ਦੱਸਿਆ ਵੀ ਤੁਸੀਂ ਫਲਾਣੇ ਦੀਆਂ ਨਹੀਂ ਵੇਚੇ। ਅੱਛਾ। ਉਹ ਮਾਰ ਵੱਡੇ ਗਏ ਆ ਸਾਡੇ ਕੋਲ ਤੇ ਇਮਦਾਦ ਵਾਸਤੇ ਆਏ ਤੇ ਤੁਹਾਡੀ ਇਮਦਾਦ ਤੇ ਚਾਬੀਆਂ ਦਿੱਤੀਆਂ ਸਾਨੂੰ ਵੀ ਬਾਹਰੋਂ ਜਿਹੜੇ ਅਸੀਂ ਲਾ ਕੇ ਆਏ ਆ। ਅੱਛਾ। ਚਾਲੇ ਉਹ ਲੈ ਜਾਓ। ਤੇ ਅੰਦਰੋਂ ਉਹਨਾਂ ਨੇ ਅੰਦਰੋਂ ਉਹਨਾਂ ਨੂੰ ਪੱਕੀਆਂ ਕੀਤਾ ਸੀ ਕਿ ਖੋਲਿਓ ਨਾ। ਖੋਲਿਓ। ਅੱਛਾ। ਡਬਲ ਤਾਲੇ ਲਾਏ ਸੀ। ਫਿਰ ਉਹਨੇ ਖੋਲੇ ਤੇ ਨਾ ਗਿਣ ਦੱਸੇ। ਅੱਛਾ। ਫਿਰ ਖੋਲੇ ਉਹ ਭਰਿਆ ਇਮਾਮਬਾੜਾ ਬੀਬੀਆਂ ਬੱਚਿਆਂ ਨਾਲ। ਦੋ ਪਿੰਡਾਂ ਦੀਆਂ ਇਕੱਠੀਆਂ। ਅੱਛਾ। ਨੇੜੇ ਸੀ ਉਹ ਤੇ ਵਿਚਕਾਰ ਇਮਾਮਬਾੜਾ ਸੀ। ਸਹੀ। ਫਿਰ ਤੁਸੀਂ ਉਹ ਛੁਡਾ ਕੇ ਲਿਆਂਦੀਆਂ। ਹੋਰ ਲੈ ਭਾਈ ਤੁਹਾਡੇ ਉਹ ਲਿਆਏ ਸਾਰੇ ਅੱਗੇ ਲਾ ਕੇ ਲੈ ਆਂਦੇ। ਸਹੀ। ਤੇ ਉਹਨਾਂ ਨੇ ਕਿਹਾ ਧੀ ਲੁੱਟ ਮਾਰ ਕਰਾ ਕੇ ਹੁਣ ਵੀ ਤੇ ਉਜੜੇ ਆ ਨਾ ਤੁਸੀਂ। ਉਦੋਂ ਆਰਾਮ ਨਾਲ ਉੱਠ ਜਾਂਦੇ। ਆਰਾਮ ਨਾਲ ਤੁਹਾਨੂੰ ਕਹਿੰਦੇ ਵੀ ਲੱਦ ਲਓ ਮਾਲ ਲੱਦ ਕੇ ਤੇ ਲੈ ਆਓ। ਜਦੋਂ ਤੁਸੀਂ ਉਹਨਾਂ ਨੂੰ ਛੁਡਾਇਆ ਸੀ ਬਜ਼ੁਰਗਾਂ ਨੇ ਤੁਹਾਡਿਆਂ ਨੇ ਜਾਂ ਵੱਡਿਆਂ ਭਰਾਵਾਂ ਨੇ ਉਸ ਵੇਲੇ ਉੱਥੇ ਆਪਣੇ ਬੰਦੇ ਵੀ ਸ਼ਹੀਦ ਹੋਏ ਸਨ? ਨਹੀਂ। ਇੱਕ ਮਾਛੀਆਂ ਦੀ ਮਾਈ ਉਹ ਵੀ ਪਰੋਂ ਕਾਫਲਾ ਇੱਕ ਆਉਂਦਾ ਸੀ। ਉਹ ਡੋਗਰੇ ਜਿਹੜੇ ਸੀ ਨਾ ਡੋਗਰੇ ਬੜੇ ਹਰਾਮ ਦੇ ਸੀ। ਅੱਛਾ। ਉਹਨੇ ਸਾਡਾ ਇੱਕ ਬਗਰੇਡੀਆ ਸੀ ਕੋਈ ਉਹ ਵੀ ਸ਼ਹੀਦ ਕਰਾਇਆ ਸੀ। ਗੱਡੀ ਉਹਦੀ ਦੇਤੀ ਸਿੱਖ ਨੂੰ। ਲੜੋਆ ਪਿੰਡ ਸੀ ਐ ਨੂੰ। ਅੱਛਾ। ਤੇ ਸੜਕ ਦੇ ਉੱਤੇ ਕਾਨੇ ਸੀ। ਉਹਨੇ ਜਾਏ ਉਹਨੂੰ ਤੁਸੀਂ ਮਾਰ ਦਿਓਗੇ ਨਾ ਤੇ ਅਸੀਂ ਫਿਰ ਇਹਨਾਂ ਨੂੰ ਵੀ ਮਾਰ ਸਕਦੇ ਹਾਂ। ਸਹੀ 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 ਸਹੀ। ਧੋਖੇ ਨਾਲ ਮਰਵਾਇਆ ਇਹਦਾ ਮਤਲਬ। ਧੋਖੇ ਨਾਲ ਉਹਨੇ ਗੱਡੀ ਲੈ ਗਿਆ ਮੰਗ ਕੇ ਜਾਇਦਾਦ ਸੀ ਤੇ ਲੈਣ ਗਿਆ। ਲੈਣ ਗਿਆ ਜਿਹੜਾ ਮੁਸਲਮਾਨ ਬਗਰੇਡੀਅਰ ਸੀ। ਹਾਂਜੀ। ਨਾਲ ਸਿਪਾਹੀ ਵੀ ਆਪਣੇ ਫਾਸਤੀ ਹੁੰਦੇ ਆ ਨਾ ਮੇਰੇ। ਉਹਨਾਂ ਨੇ 8 ਗਿਣੀਆਂ ਸੀਗੀ। ਅੱਛਾ। ਅਸੀਂ ਲੈਣ ਆਵਾਂਗੇ ਨਾਲ ਸਾਨੂੰ ਨਹੀਂ ਲੈ ਕੇ ਆਉਣਾ ਤੇ ਉਹਨੇ ਫਿਰ ਗੋਲੀ ਲਗਾ ਦਿਓ ਤੁਸੀਂ। ਅੱਛਾ। ਕਾਨਿਆਂ 'ਚ ਬਹਿ ਜਾਏ ਵਿੱਚੋਂ ਦੀ ਗੱਡੀ ਜਾਣੀ ਸੀ ਪਿੰਡ ਨੂੰ। ਆਹ ਜਸੂਸੀ ਕਰਨੀ ਕੀਤੀ ਨਾ ਉਹਨਾਂ ਨੇ। ਜਦੋਂ ਗਿਆ ਤੇ ਗੋਲੀ ਲੱਗ ਗਈ ਉਹਦੇ ਸੀਨੇ 'ਚ। ਅੱਛਾ। ਬਗਰੇਡੀਅਰ ਜਿਹੜਾ ਸੀਗਾ ਕਰਨਲ ਤੇ ਨਹੀਂ ਹੋਣਾ ਬਗਰੇਡੀਅਰ ਹੋਣਾ। ਅੱਛਾ। ਤੇ ਉਹਨੇ ਆਪਣੇ ਖੂਨ ਦੇ ਨਾਲ ਨਾ ਹਾਂਜੀ ਕੋਈ ਕਾਗਜ਼ ਸੀ ਉਹ 'ਤੇ ਲਿਖ ਲਿਆ ਵੀ ਆਹ ਫਲਾਨਾ ਫਲਾਨਾ ਮੇਰੇ ਨਾਲ ਸੀਗੇ ਇਹਨਾਂ ਨੇ ਮੇਰੀ ਗੱਡੀ ਦਵਾਈ। ਅੱਛਾ। ਸਿੱਖਾਂ ਨੂੰ ਮੰਗ ਕੇ ਲਗਾਇਆ ਤੇ ਮੈਂ ਲੈਣ ਗਿਆ ਤੇ ਇਹ ਮੇਰੇ ਨਾਲ ਸੀ ਇਹ ਨਹੀਂ ਮਰਵਾਇਆ। ਅੱਛਾ। ਉਹਨੇ ਲਿਖ ਦਿੱਤਾ ਖੂਨ ਦੇ ਨਾਲ। ਸਹੀ।
ਉਹ ਫਿਰ ਰਿਪੋਰਟ ਜਿਹੜੀ ਲਿਖੀ ਉੱਥੇ ਜਲੰਧਰ ਸੀ ਲਾਗੇ ਪਰ ਹੂੰ 2-3 ਸਟੇਸ਼ਨ ਸੀ, ਹਾਂਜੀ। ਨੇੜੇ ਨੇੜੇ ਸਟੇਸ਼ਨ ਹੁੰਦੇ ਸੀ। ਅੱਛਾ ਜਾ ਕੇ ਉੱਥੇ ਛਾਉਣੀ ਦੇ ਵਿੱਚ ਜਦੋਂ ਦਿੱਤਾ, ਉਹ ਛਾਉਣੀ ਜੋ ਹੈ ਹੁਕੂਮਤ ਉੱਧਰ ਉਹਨਾਂ ਦੀ ਹੋਈ ਸੀ। ਹੂੰ ਉਹ ਜਿੰਨੇ ਦੱਸੇ ਉਹਨਾਂ ਨੇ ਪੁੱਠੀਆਂ ਘੜੀਆਂ ਲਾ ਕੇ ਤੇ ਲੈ ਗਏ ਬੰਨ ਕੇ। ਅੱਛਾ ਅਸੀਂ ਲੈ ਚੱਲੇ, ਹੂੰ ਕਿਹਾ ਕਿ ਹੁਣ ਬਾਅਦ ਚ ਛੱਡ ਦਿੱਤੇ ਹੋਣਗੇ। ਇਸ ਤਰ੍ਹਾਂ ਹੀ ਹੈ ਜੀ, ਇਸ ਤਰ੍ਹਾਂ ਹੀ ਹੋਇਆ ਹੁਣ। ਉਹ ਸ਼ਹੀਦ ਹੋ ਗਿਆ। ਫਿਰ ਇੱਕ ਆਇਆ, ਹੂੰ ਉਹ ਮੁਸਲਮਾਨ ਸੀ। ਹੂੰ ਉਹ ਅਗਲੇ ਜ਼ਿਲ੍ਹੇ ਦੇ ਜਿਹੜੇ ਸੀ ਨਾ ਬੰਦੇ, ਹਾਂਜੀ ਉਹਨਾਂ ਦਾ ਪੀਰ ਸੀ ਕੋਈ, ਅੱਛਾ ਉਹਦੀ ਜਗ੍ਹਾ ਤੇ ਜਿਹੜਾ ਹੈ ਹੂੰ ਉਹ ਲੱਗੀ ਪਾਈ ਕੇ ਮਿਲਣ, ਹੂੰ ਸਾਡਾ ਪੀਰ ਹੈ। ਅੱਛਾ ਉਹ ਕਹਿੰਦੇ ਓਏ ਪਰਾਂ ਰਹੋ, ਮੈਂ ਤਾਂ ਆ ਧਰਮੀ ਆ। ਧਰਮੀ ਅੱਛਾ ਮੈਨੂੰ ਵੀ ਬਗਾਉਣਾ, ਅੱਛਾ ਇਹਦੇ ਪੱਟ ਲਾ ਦੇ। ਹੂੰ ਇਸ਼ਾਰੇ ਨਾਲ ਸਮਝਾਤੇ। ਸਹੀ ਸਹੀ ਫਿਰ ਆਏ ਜੀ ਉੱਥੇ ਇਕੱਠੇ ਹੋ ਗਏ ਹੂੰ ਅਗਲੇ ਇਲਾਕੇ 'ਚ। ਅੱਛਾ ਉੱਥੇ ਸਾਡੇ ਨਾਰਗਿਆ ਦਾ ਪੇੜ ਸੀ, ਅੱਛਾ ਸਿੱਖ ਸੁੱਖ ਵੀ ਜਾਣਦੇ ਸੀ। ਹੂੰ ਉਹ ਲਿਆਏ ਫਿਰ ਐਡੀ ਪੱਟ ਅੱਛਾ ਬੱਕਰੀ ਹੂੰ ਦੇਸੀ, ਜਾਂ ਗੋਸ਼ਤ ਖਾਣਗੇ, ਅੱਛਾ ਨਾਲ ਇੱਕ ਤੋੜਾ ਭਰੀਆ ਸ਼ੱਕਰ ਲਾਇਆ ਸੀ। ਸਾਡੇ ਕੋਲ ਲੱਗਿਆ ਗੱਡਿਆਂ ਦੇ ਲੱਦੇ ਮਿੱਠੇ ਵੀ, ਹੂੰ ਖੰਡਾਂ ਵੀ, ਹਰ ਛਾਇਆ ਸ਼ਾਇਦ ਸਾਡੀ ਤੁਸੀਂ ਤੇ ਹਰ ਸ਼ਾਇ ਲੈ ਕੇ ਆਏ। ਤੰਬਾਕੂ ਤਾਈ ਹੂੰ ਰੱਖਿਆ ਪਿੱਛੇ ਪੱਖੜੀ ਲਾ ਕੇ। ਅੱਛਾ ਉਹ ਜਿਹੜੇ ਜਿਹੜੇ ਸੀ ਉਹਨਾਂ ਨੂੰ ਵੀ ਜਿਹੜਾ ਪੀਣ ਨੂੰ ਲਾਓ ਪੀਓ। ਹੂੰ ਹਾਂ। ਸਹੀ ਹੋ ਗਿਆ। ਅੰਮ੍ਰਿਤਸਰ ਦੇ ਵਿੱਚ ਹੂੰ ਮਾਰ ਵੱਢ ਹੁੰਦੀ ਸੀ ਆਮ ਅੱਛਾ ਅੱਗੇ ਜੀ। ਅੰਮ੍ਰਿਤਸਰ ਦੇ ਵਿੱਚ ਆਣ ਕੇ ਉਹਨਾਂ ਨੂੰ ਕਰਫਿਊ ਆਰਡਰ ਲਾਤਾ ਇਹਨਾਂ ਨੇ। ਅੱਛਾ ਸਾਡੇ ਬਲੋਜ ਰੈਜੀਮੈਂਟ ਦੇ ਜਵਾਨ ਸੀ, ਹੂੰ ਫਾਜ਼ਲੀ ਕੱਲੇ ਬ੍ਰਿਗੇਡੀਅਰ ਸਾਹਿਬ ਨੇ। ਅੱਛਾ ਉਹਨਾਂ ਕਿਹਾ ਸੀ ਅੰਮ੍ਰਿਤਸਰ ਦੀ ਇੱਟ ਕਰ ਦਿਆਂਗੇ, ਇੱਕ ਚੀਜ਼ ਦਾ ਵੀ ਨੁਕਸਾਨ ਕੀਤਾ। ਅੱਛਾ ਹਾਂਜੀ, ਵਿੱਚੋਂ ਦੀ ਆਏ ਫਿਰ ਅਸੀਂ ਅੰਮ੍ਰਿਤਸਰ ਦੇ ਗੱਡੇ ਵੀ ਆਏ, ਟਰੱਕ ਵੀ ਜਿਹੜੇ ਸਾਨੂੰ ਦਿੱਤੇ ਸੀ ਵਿੱਚੋਂ ਨੰਗੇ ਵਿੱਚੋਂ ਦੀ ਆਏ। ਗੱਡੇ ਲਹਿਦਾ ਤੋਰਦੇ ਸੀ ਨਾ ਹੂੰ। ਬਾਅਦ 'ਚ। ਕਾਫਲੇ 'ਚ ਹਮਲਾ ਨਹੀਂ ਕੀਤਾ ਉਹਨਾਂ ਨੇ। ਨਹੀਂ ਜ਼ਰੂਰਤ ਹੀ ਨਹੀਂ ਪਈ ਫਿਰ। ਹੂੰ ਤੇ ਜਿਹੜੇ ਪਹਿਲੋਂ ਉੱਥੇ ਦੇ ਉਹਨਾਂ ਪਰਾਂ ਦੇ ਜਿਹੜੇ ਸੀ ਨਾ ਹਾਂਜੀ ਇਲਾਕਿਆਂ ਦੇ, ਉਹਨਾਂ ਨੂੰ ਵੜਦੇ ਰਹੇ ਉੱਥੇ, ਸਹੀ ਸਹੀ ਲੁੱਟ ਮਾਰ ਕਰਦੇ ਰਹੇ। ਹੂੰ ਉਦੋਂ ਪਹਿਲਾਂ ਵੀ ਨਾ ਹੈ ਵੀ ਸਾਡੇ ਨਹੀਂ ਸੀ ਇੰਨੀ। ਹਾਂਜੀ ਆਹ ਜਿਹੜਾ ਸ਼ੇਰੇ ਕੋਟੀਆ ਮਾਰਿਆ ਨਾ ਇੱਥੇ, ਹਾਂਜੀ ਤੇ ਇੱਕ ਗੱਡੀ ਵੱਧੀ ਵਜ਼ੀਰਾਬਾਦ, ਅੱਛਾ ਬਾਅਦ ਦੇ ਵਿੱਚ ਇਹ ਉੱਠ ਕੇ ਤੁਰਿਆ ਇੱਥੇ। ਇੱਥੇ ਗੁਰਦੁਆਰਾ ਸੀ ਮਟਵੀ, ਹਾਂਜੀ ਸਿੱਖਾਂ ਦਾ ਪਿੰਡ ਸੀ। ਇਹਨਾਂ ਨੂੰ ਤੇ ਮੁਸਲਮਾਨ ਸਿੱਖਾਂ ਮਟੂਆ ਨੂੰ ਕੀਤਾ ਸਾਡੇ ਪੀਰਾਂ ਨੇ ਆ ਕੇ। ਅੱਛਾ ਪੀਰ ਮਨਜ਼ੂਰ ਸ਼ਾਹ ਦੀ ਜਦ ਡਿਊਟੀ ਲਾਈ ਆ। ਅੱਛਾ ਕੁਝ ਹੈਗੇ ਵੀ ਆ, ਅੱਛਾ, ਜਿਹਨੇ ਨਹੀਂ ਕਲਮਾ, ਜਿਹਨੇ ਕਲਮਾ ਪੜ੍ਹ ਲਿਆ ਉਹ ਹੈਗੇ ਆ, ਹਾਂਜੀ ਜਿਹੜੀ ਨਹੀਂ ਪੜ੍ਹਿਆ ਉਹ ਉੱਜੜ ਗਏ ਹੋਏ ਉਹ ਚਲੇ ਗਏ ਸੀ। ਆ। ਇਹ ਇੱਥੇ ਉਹਨੇ ਗੁਰਦੁਆਰੇ ਦੇ ਵਿੱਚ ਨਾ ਵੱਡਾ ਸਾਰਾ ਭੋਰਾ ਬਣਾਇਆ ਸੀ। ਹੂੰ ਉਹ ਜੇ ਇੱਥੇ ਆ ਜਾਂਦੇ ਉਹਨੀਆਂ ਨੇੜੇ ਨੇੜੇ ਚੁੱਕ ਜਾਣੇ ਸੀ ਮੁਸਲਮਾਨ। ਸਹੀ 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 ਹਾਂ, ਤੁਸੀਂ ਫਿਰ ਕਿਹੜੇ ਬਾਰਡਰ ਤੋਂ ਕ੍ਰਾਸ ਕੀਤਾ ਸੀ? ਆ ਬਾਗੇ ਤੋਂ। ਵਾਘੇ ਤੋਂ। ਸਹੀ ਹੋ ਗਿਆ। ਅਸੀਂ ਤਾਂ ਉੱਠਣਾ ਹੀ ਨਹੀਂ ਸੀ, ਸਾਡਾ ਤਾਂ ਦੱਸਿਆ ਸੀ ਹਾਂਜੀ ਜਦੋਂ ਹਿੰਦ ਕਿਉਂਕਿ ਉਦੋਂ ਤੇ ਹਿੰਦ ਪੰਜਾਬ ਦੀ ਵੰਡ ਹੋਈ, ਕੁਝ ਹਿੱਸਾ ਕਸੂਰ ਦਾ ਜਾ ਸੀਗਾ। ਹੂੰ ਪਹਿਲਾਂ ਕਹਿੰਦਾ ਬਾਰੇ ਸ਼ਾਹ ਦਾ ਬੋਲਣਾ ਭੇਤ ਅੰਦਰ, ਹਾਂਜੀ ਦਾਨਿਸ਼ਮੰਦ ਨੂੰ ਗੌਰ ਜ਼ਰੂਰ ਜਾਰੋ, ਕਿਤਾਬ ਦੇ ਵਿੱਚ ਇਸ ਲਿਖਿਆ। ਤਰ੍ਹਾਂ ਹੀ ਸੱਚੀਆਂ ਗੱਲਾਂ ਲਿਖੀਆਂ ਬਜ਼ੁਰਗਾਂ ਨੇ। ਜਦੋਂ ਹਿੰਦ ਪੰਜਾਬ ਦੀ ਵੰਡ ਹੋ ਸੀ, ਕੁਝ ਹਿੱਸਾ ਕਸੂਰ ਦਾ ਜਾ ਸੀਗਾ, ਪੁੱਤਰ ਸਿੰਧੜੀ ਦਾ ਹੁਕਮਰਾਨ ਬੇਕਸੂਰ ਮਾਰਿਆ ਜਾ ਸੀਗਾ। ਉਦੋਂ ਸਿੰਧੜੀ ਵੀ ਨਹੀਂ ਸੀ ਜੰਮੀ, ਭੁੱਟੋ ਵੀ ਨਹੀਂ ਸੀ ਜੰਮਿਆ। ਹਾਂਜੀ ਇਹ ਸਦੀ ਦੀ ਬਾਤ ਹੈ। ਪੂਰੀਆਂ ਗੱਲਾਂ ਹੋ ਰਹੀਆਂ। ਉਹ ਪੜ੍ਹਿਆ, ਜਵਾਨ ਹੋਇਆ, ਜਦੋਂ ਪੈਦਾ ਹੋਇਆ ਹਾਂਜੀ ਲਿਆਈ ਸਿੰਧੜੀ, ਸਹੀ 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 ਤੇ ਫਿਰ ਉਹ ਜਵਾਨ ਹੋਇਆ। ਇਹ ਫਿਰ ਉਹ ਜਲੰਧਰ ਦਾ ਸੀਗਾ, ਹਾਂਜੀ ਕਿਹੜਾ ਸੀ ਭਲਾ ਜਰਨੈਲ ਸੀ, ਜ਼ਿਆਉਲ ਹੱਕ। ਜਾਲ ਹੱਕ।
ਹਾਂਜੀ ਉਹਨੇ ਇਹਨੂੰ ਫਿਰ ਕਿਹਾ ਵੀ ਤੂੰ ਅਪੀਲ ਕਰ ਲਾ। ਅਪੀਲ ਮਾੜੀ ਜਿਹੀ ਵੀ ਅਪੀਲ ਹੋ ਜਾਂਦੀ ਹੁਣ ਛੱਡ ਚਲੇ ਵਧੀ ਦੀ ਹੁਣੀ ਸੀ ਨਾ ਇਸ ਤਰ੍ਹਾਂ ਹੀ। ਤੇ ਉਹਦਾ ਤਾਂ ਵਕਤ ਹੀ ਲਿਖ ਦਿੱਤਾ ਹੈ ਸਾਈਆਂ ਪਹਿਲਾਂ ਹੀ ਲਿਖਿਆ ਗਿਆ ਸੀ ਪਹਿਲੇ ਲਿਖਿਆ ਸੀ ਤੁਰੋਂ ਹੀ ਬਾਬਾ ਜੀ। ਹੁਣ ਆਪਣਾ ਪਿੰਡ ਯਾਦ ਆਉਂਦਾ? ਆਉਂਦਾ ਨਕਸ਼ਾ ਦੇਖਦਾ। ਅੱਛਾ। ਮੈਂ ਸਗੋਂ ਇਹਨਾਂ ਨੂੰ ਕਹਿੰਦਾ ਮੈਂ ਮੇਰੇ ਭਤੀਜੇ ਆ ਆ ਭਾਣਜਾ ਅੱਛਾ, ਇਹ ਪੁੱਤਰੀ ਜਾ ਇਹ ਤੁਹਾਡੇ ਭਾਂਜੇ ਨੇ? ਹਾਂਜੀ ਇਹ ਡਾਇਰੈਕਟਰ ਸਾਹਿਬ ਆ। ਅੱਛਾ ਆਹੋ ਆ ਭਾਣਜਾ ਇਹ ਨੌਕਰੀ ਨਹੀਂ ਕੀਤੀ। ਅੱਛਾ ਮੈਨੂੰ ਲੈਣ ਆਇਆ। ਮੈਂ ਰੇਲਵੇ 'ਚ ਵੀ ਕੀਤੀ ਥੋੜ੍ਹੀ ਜਿਹੀ। ਅੱਛਾ। ਵਿਲਾ ਜੀ ਵੀ ਕਰਿਆ ਸੀ ਸਕੂਲੋਂ ਨਿਕਲ ਕੇ ਹੈ ਵੀ ਲੈਣ ਆਇਆ। ਸਟੇਸ਼ਨ ਮਾਸਟਰ ਬੜਾ ਚੰਗਾ ਸੀ। ਅੱਛਾ ਜਿਹੜੇ ਜ਼ਿਆਦਾ ਵੱਟ ਨਹੀਂ ਪੰਜਾਬੀ ਦੀ ਖਬਰਾਂ ਦਿੰਦੀ ਹਾਂਜੀ ਉਹਦਾ ਅੱਬਾ ਸੀ ਅੱਛਾ ਸਟੇਸ਼ਨ ਮਾਸਟਰ ਆ, ਆਪਣੇ ਗੁਜਰਾਲੇ ਦਾ। ਏਡੀ ਏਡੀ ਦਾੜੀ ਉਹਦੀ। ਮੰਮੀ ਨੂੰ ਮਾਦਾ ਪੜ੍ਹਨੀ ਆ ਸਾਨੂੰ ਸ਼ੁਰੂ ਤੋਂ ਆਦਤ ਸੀ ਪਿੰਡ ਤੋਂ ਹੀ ਨਿੱਕੇ ਹੁੰਦੇ ਸੀ। ਸਹੀ ਸਹੀ ਆਪਣੀ ਮਸੀਤੇ ਪੜ੍ਹਨਾ। ਕਾਰੀ ਰੱਖਿਆ ਹੁੰਦਾ ਸੀ ਕਾਰੀ ਤੈਨੂੰ ਨਹੀਂ ਪਤਾ ਗੱਲ ਕਰੇ ਜਰਾ ਗੁਜ਼ਾਰਾ ਕੁ ਵੱਟਾ ਹੁੰਦਾ ਤੈਨੂੰ ਦਿਖਾ ਲਿਆਉਣਾ ਸੀ ਕਾਰੀ ਵੀ। ਤੂੰ ਤਾਂ 100 ਰੁਪਏ 'ਚ ਆ ਕੇ ਸੰਭਾਲੀ ਆ। ਸਹੀ ਸਹੀ ਸਹੀ। ਹਾਂ ਚਲੋ ਜੀ ਕੋਸ਼ਿਸ਼ ਕਰਾਂਗੇ ਜੇ ਕੋਈ ਪਿੰਡ ਦਾ ਤੁਹਾਡਾ ਵੀਡੀਓ ਵੇਖਦਾ ਹੋਇਆ ਤੁਹਾਡੀਆਂ ਗੱਲਾਂ ਸੁਣਦਾ ਹੋਇਆ ਤੇ ਇਨਸ਼ਾਅੱਲਾ ਉਧਰੋਂ ਕੋਈ ਵੀਡੀਓ ਮੰਗਵਾ ਕੇ ਤੁਹਾਨੂੰ ਵਿਖਾਵਾਂਗੇ ਪਿੰਡ। ਪਿੰਡ ਹਾਂਜੀ ਪਿੰਡ ਦਿਖਾ ਲੇਗਾ ਮੈਂ ਪਛਾਣ ਲੈਣਾ। ਚਲੋ ਜੀ ਜ਼ਰੂਰ ਅਸੀਂ ਕੋਸ਼ਿਸ਼ ਇਹਨਾਂ ਕਰਾਂਗੇ। ਨੇ ਸੁਣਿਆ ਕਿ ਬਾਗ ਉਹ ਨਹੀਂ ਗਵਾ ਦਿੱਤਾ ਅੱਛਾ ਜਿਹੜਾ ਸੀ ਬਹੁਤ ਵੱਡਾ ਸਾਰਾ ਬਾਗ ਸੀ। ਉਹਦੇ ਵੇਲੇ ਖੂਹ ਵੀ ਲਾਇਆ ਸੀ ਹਾਂਜੀ ਹਾਂਜੀ। ਨਾਲੇ ਪਿੰਡ ਪਾਣੀ ਪੀਂਦਾ ਸੀ। ਚਲੋ ਜੀ ਉਹ ਤੁਹਾਡੀ ਦਰਬਾਰ ਦੀ ਉਸ ਤੋਂ ਬਾਅਦ ਉਹ ਵੀ ਮਸਜਿਦ ਨਾਲ ਆ ਜਾਣੀ ਹੈ। ਹਾਂ ਮਸਜਿਦ ਦੀ ਕੋਈ ਵੀਡੀਓ ਆਈ ਮਸਜਿਦ ਸੀ ਦੀ ਵੀ ਆ ਜਗ੍ਹਾ। ਜੂਗੀ। ਹਾਂਜੀ ਮਸਜਿਦ ਖਰੇ ਉਦੋਂ ਨਹੀਂ ਸ਼ਹੀਦ ਕਰ ਦਿੱਤੀ। ਚਲੋ ਜੀ ਕਈ ਜਗ੍ਹਾ ਤੇ ਗੁਰਦੁਆਰੇ ਬਣਾਤੇ ਉਹਨਾਂ ਨੇ ਹਾਂ। ਮਸਜਿਦਾਂ ਦੇ ਵਿੱਚ ਤੇ ਅਗਰ ਕਿਤੇ ਕੋਈ ਵੀ ਹੋਈ ਚੀਜ਼ ਤੁਹਾਡੀ ਪੁਰਾਣੀ ਤੇ ਜਰਾ ਕੋ ਨਹੀਂ ਖੜਕਾ ਦੜਕਾ ਕੀਤਾ ਦੇਣ ਤੋਂ ਹੁੰਦਾ ਜਾ ਕੇ ਕੁੱਟੇ ਦੜਾਏ ਕਿਹਨਾਂ ਨੇ ਸਾਡੇ ਬੰਦਿਆਂ ਨੇ ਵੀ ਕੁੱਟੇ ਉਹ ਉੱਥੇ ਜਾ ਕੇ? ਹੋਰ ਕੁੱਟ ਕੇ ਦੜਾਏ ਗਏ। ਅੱਛਾ 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 ਜਦੋਂ ਤੁਸੀਂ ਕੈਂਪ 'ਚ ਸੀ? ਦੂਸਰੇ ਸਿੱਖ ਉਹਨਾਂ ਨੂੰ ਗਾਲਾਂ ਕੱਢਣ ਹੁਣ ਕਿ ਦੌੜੇ ਆ ਗਿਆ ਤੁਹਾਡੇ ਪਿਓ ਤੁਹਾਨੂੰ ਜੋ ਕਹਿੰਦੇ ਸੀ ਉਹਦੇ ਅੱਗੇ ਹੀ ਉੱਠ ਗਏ ਆ ਚਲੇ ਜਾਣਾ ਉਹਨੀ ਤੇ ਮਗਰੋਂ ਜੋ ਮਰਜ਼ੀ ਕਰਦੇ ਫਿਰ ਇੱਥੇ। ਸਹੀ ਹੋ ਗਿਆ। ਠੀਕ ਹੈ ਬਜ਼ੁਰਗੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।